पंजाबी रेडियो यूएसए सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ यूएसए ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 17 ਜੂਨ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ जुड़ चुके ने मिंटू गुरुसरिया जी मलोट स्टूडियोज तो। मिंटू जी निੱਘੀ जी आए ਨੂੰ प्यार भरी सत श्री अकाल। शुक्रिया जी राजकनवीर सिंह जी, सारिਆਂ ਨੂੰ सत श्री अकाल। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਇਹਨਾਂ ਦਾ ਨੰਬਰ 408 272 2500 408 272 2500। ਇਸ ਦੇ ਨਾਲ अमरजीत दोसांझ जी यूबा सिटी तो, कृष्ण धनोता जी यूबा सिटी तो, अवतार सिंह गुरविंदर सिंह चांदी आर्नो एक्सप्रैस वाले कोचैला तो, जस्सी गिल प्लंबिंग वाले बेकरसफील्ड तो, लाली सिद्धू जी बेकरसफील्ड तो, प्रीतम सिंह तलविंदर सिंह गिल बेकरसफील्ड तो। इन्हां सारिਆਂ ਦਾ ਅਸੀਂ बहुत ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਪਾਂਸਰ ਕਰ ਸਕਦੇ ਹੋ। ਨੰਬਰ 408 722 7698 ਦੇ ਉੱਤੇ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦਾਰਜਲਿੰਗ ਦੇ ਵਿੱਚ ਹਿੰਸਾ, ਕਹਿੰਦੇ ਇੱਕ ਬੜੀ ਭਿਆਨਕ ਹਿੰਸਾ ਹੋਈ ਆ, ਇੱਕ ਅਸਿਸਟੈਂਟ ਕਮਾਂਡਰ ਸਮੇਤ 2 ਦੀ ਮੌਤ। देखो राजकनवीर जी, जिन्ने भारत ਦੇ ਵਿੱਚ ਪਿਕਨਿਕ ਸਪॉट ਆ ਜਾਂ ਜਿਹਨਾਂ ਨੂੰ ਆਪਾਂ ਟੂਰਿਜ਼ਮ ਸਪॉट ਕਹਿ ਦਿੰਦੇ ਆ, ਬੜੇ ਆਲਾ ਦਰਜੇ ਦੇ ਜਿਹੜੇ ਟੂਰਿਜ਼ਮ ਸਪॉट ਆ ਉਹਨਾਂ ਦੇ ਵਿੱਚੋਂ ਇੱਕ ਦਾਰਜਲਿੰਗ ਹੈ, ਜਿੱਦਾਂ ਮੈਸੂਰੀ ਆ, ਸ਼ਿਮਲਾ, ਉਸ ਤਰ੍ਹਾਂ ਦਾ। ਪਰ ਉੱਥੇ ਜੋ ਹਾਲਾਤ ਪਿਛਲੇ ਹਫ਼ਤੇ ਤੋਂ ਬਣੇ, ਬੜੇ ਖਤਰਨਾਕ ਹਾਲਾਤ ਬਣ ਗਏ ਆ। ਇੱਥੋਂ ਤੱਕ ਕਿ ਅੱਜ ਸਾਰੇ ਉੱਥੇ ਹੋਟਲ ਵੀ ਵਿਹਲੇ ਕਰਾ ਦਿੱਤੇ ਗਏ। ਜਿਹੜੇ ਸੈਲਾਨੀ ਆਏ ਆ ਉਹਨਾਂ ਨੂੰ ਕਿਹਾ ਜਿੰਨਾ ਘੁੰਮ ਲਿਆ ਫਿਰ ਲਿਆ, ਤੁਸੀਂ ਤੇ ਹੁਣ ਘਰਾਂ ਨੂੰ ਜਾਓ, ਇੱਥੇ ਮਾਹੌਲ ਖਰਾਬ ਹੋ ਗਿਆ। ਦੋਵਾਂ ਪਾਸਿਆਂ ਤੋਂ ਟਕਰਾਇਆ, ਸਰਕਾਰ ਵਾਲੇ ਪਾਸਿਓਂ ਸਿਕਿਉਰਿਟੀ ਫੋਰਸਸ ਨੇ, ਦੂਸਰੇ ਪਾਸਿਓਂ ਜਿਹੜੇ ਉੱਥੋਂ ਦੇ ਦੀਆਂ ਧਿਰਾਂ ਦੇ ਨਾਲ ਸੰਬੰਧਿਤ ਲੋਕ ਆ, ਉਹ ਡਬਲੀ ਇੱਕ ਲੜਾਈ ਲੜਦੇ ਪਏ ਆ। ਇਹ ਲੜਾਈ ਸ਼ੁਰੂ ਕਿੱਥੋਂ ਹੋਈ? ਅਸਲ ਦੇ ਵਿੱਚ ਜਿਹੜਾ ਗੋਰਖਾ ਜਨਮੁਕਤੀ ਮੋਰਚਾ, ਜਿਹਨੂੰ ਜੇ ਕਹਿ ਦਿੰਦੇ ਆ, ਉਸ ਮੋਰਚੇ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਤੇ ਇੱਕ ਚੀਜ਼ ਥੋਪਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਹਾਡੇ ਇਲਾਕੇ ਦੇ ਵਿੱਚ ਬਾਂਗਲਾ ਭਾਸ਼ਾ ਪੜ੍ਹਾਈ ਜਾਏਗੀ, ਬਾਂਗਲਾ ਭਾਸ਼ਾ ਦੇ ਵਿੱਚ ਕੰਮਕਾਰ ਕੀਤਾ ਜਾਊਗਾ। ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਪਰ ਨਾਲ ਹੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਵਾਂ, ਉਹਨਾਂ ਦੇ ਵਿੱਚ ਬੀਫ ਨੂੰ ਬਹੁਤ ਲੋਕ ਖਾਂਦੇ ਆ, ਬੀਫ ਤੇ ਵੀ ਉੱਥੇ ਸਖਤਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇੱਕ ਦੋ ਚੀਜ਼ਾਂ ਜਿਹੜੀਆਂ ਉਹਨਾਂ ਦੇ ਉਲਟ ਗਈਆਂ। ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਉਲਟਾ ਫਿਰ ਇਹ ਹੋਇਆ ਕਿ ਜਦੋਂ ਵਿਰੋਧ ਹੋਣ ਤੋਂ ਬਾਅਦ ਇਹਨਾਂ ਦਾ ਇੱਕ ਨੇਤਾ ਬਹੁਤ ਵੱਡਾ ਮਿਲਨ ਗੁਰੰਗ, ਉਹਦੇ ਤੇ ਜਦੋਂ ਛਾਪਾ ਮਾਰ ਦਿੱਤਾ ਗਿਆ ਮਮਤਾ ਬੈਨਰਜੀ ਵੱਲੋਂ, ਉਸ ਛਾਪੇ ਨੇ ਹੋਰ ਸਿਆਪੇ ਪਾ ਦਿੱਤੇ। ਉਲਟਾ ਇਹ ਹੋਇਆ ਕਿ ਜਿੱਦਾਂ ਥੌੜੀ ਲਾ ਲਓ ਜਾਂ ਹੋਰ ਇਸ ਤਰ੍ਹਾਂ ਦੇ ਹੌਲੇ ਔਜ਼ਾਰ ਹੁੰਦੇ ਆ, ਇਹਨਾਂ ਨੂੰ ਵੀ ਹਥਿਆਰਾਂ ਦੀ ਸ਼੍ਰੇਣੀ 'ਚ ਰੱਖ ਦਿੱਤਾ ਮਮਤਾ ਬੈਨਰਜੀ ਦੀ ਸਰਕਾਰ ਨੇ। ਉੱਥੋਂ ਸਥਿਤੀਆਂ ਜਿਹੜੀਆਂ ਬਹੁਤ ਜ਼ਿਆਦਾ ਖਰਾਬ ਹੋ ਗਈਆਂ। ਅੱਜ 2 ਮੌਤਾਂ ਹੋ ਗਈਆਂ। ਇੱਕ ਸਿਕਿਉਰਿਟੀ ਫੋਰਸਿਸ ਦਾ ਅਸਿਸਟੈਂਟ ਕਮਾਂਡਰ ਮਾਰਿਆ ਗਿਆ, ਇੱਕ ਦੱਸਦੇ ਕਿ ਇਹਨਾਂ ਦਾ ਕਾਰਕੁਨ ਮਾਰਿਆ ਗਿਆ ਗੋਰਖਾ ਜਨਮੁਕਤੀ ਮੋਰਚੇ ਵਾਲਾ ਦਾ। ਉੱਥੇ ਮਾਹੌਲ ਪਲ ਦਰ ਪਲ ਖਰਾਬ ਹੁੰਦਾ ਜਾਂਦਾ ਪਿਆ। ਉਂਝ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜੀ ਜੱਦੋਜਹਿਦ ਹੈ ਗੋਰਖਾਲੈਂਡ ਵਾਲੀ, ਇਹ ਬਹੁਤ ਪੁਰਾਣੀ ਹੈ। ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਪਤਾ ਨਹੀਂ, 1910 ਦੇ ਵਿੱਚ ਇਹ ਪਹਿਲੀ ਵਾਰੀ ਮੰਗ ਉੱਠੀ ਸੀ। ਪਰ ਇਹ ਤੋਂ ਵੀ ਜੇ ਪਿੱਛੇ ਚੱਲੀਏ, ਜਦੋਂ 1865 ਦੇ ਵਿੱਚ ਇਸ ਖਿੱਤੇ ਅੰਦਰ ਅੰਗਰੇਜ਼ਾਂ ਨੇ ਚਾਹ ਦੇ ਬਾਗ ਪੈਦਾ ਕੀਤੇ ਆ, ਉਸ ਸਮੇਂ ਬਹੁਤ ਸਾਰੀ ਹਿਜਰਤ ਹੋਈ, ਖਾਸ ਤੌਰ ਤੇ ਕਿਉਂਕਿ ਜਿਹੜਾ ਅੱਜ ਦਾ ਭੂਟਾਨ ਆ, ਨੇਪਾਲ ਆ, ਇਹਨਾਂ ਵੱਲੋਂ ਕੋਈ ਹੱਦਬੰਦੀ ਨਹੀਂ ਸੀ ਹੁੰਦੀ। ਉੱਧਰੋਂ ਬਹੁਤ ਸਾਰੇ ਗੋਰਖਾ ਜਿਹੜੇ ਲੋਕ ਸੀਗੇ ਉਹ ਇੱਥੇ ਆ ਕੇ ਸੈਟਲਡ ਹੋ ਗਏ। ਉਸ ਤੋਂ ਬਾਅਦ ਇਹ ਜਿਹੜਾ ਇਲਾਕਾ ਜਿਹਦੇ ਚ 4-5 ਜ਼ਿਲ੍ਹੇ ਆਉਂਦੇ ਆ, ਇਹਨਾਂ ਦੇ ਵਿੱਚ ਗੋਰਖਾ ਬਹੁਤਾ ਦੇ ਵਿੱਚ ਨੇ, ਯਾਨੀ ਗੋਰਖਾ ਬਹੁ ਗਿਣਤੀ ਦੇ ਵਿੱਚ ਹੈ। ਸੋ 1910 ਦੇ ਵਿੱਚ ਪਹਿਲੀ ਵਾਰੀ ਗੋਰਖਿਆਂ ਦੇ ਲਈ ਇੱਕ ਵੱਖਰੇ ਖਿੱਤੇ ਦੀ ਮੰਗ ਉੱਠੀ। ਪਰ 1950 ਦੇ ਵਿੱਚ ਨੇਪਾਲ ਦੇ ਨਾਲ ਹੱਦਬੰਦੀ ਹੋ ਗਈ। ਉਸ ਤੋਂ ਬਾਅਦ ਇਹ ਜਿਹੜੀ ਮੰਗ ਸੀ ਉਹ ਦਬੀ ਗਈ। ਪਰ ਇਹ ਵੀ ਇੱਕ ਫੈਕਟ ਆ ਕਿ ਇਸ ਇਲਾਕੇ ਨੂੰ ਪੱਛਮੀ ਬੰਗਾਲ ਦੇ ਨਾਲ ਉਦੋਂ ਜ਼ਬਰਦਸਤੀ ਬੰਨ੍ਹ ਦਿੱਤਾ ਗਿਆ। ਇਹ ਨਹੀਂ ਆਉਣਾ ਚਾਹੁੰਦੇ, ਪੱਛਮੀ ਬੰਗਾਲ ਦੇ ਨਾਲ ਅੱਡ ਰਹਿਣਾ ਚਾਹੁੰਦੇ ਸੀ, ਪਰ ਕਿਉਂਕਿ ਉਦੋਂ ਹਾਲਾਤ ਇਹੋ ਜਿਹੇ ਬਣੇ ਪਏ ਸਨ, ਬੰਗਾਲ ਵੀ ਵੰਡਿਆ ਗਿਆ ਸੀ, ਪੰਜਾਬ ਵੀ ਵੰਡਿਆ ਗਿਆ ਸੀ, ਦਾਰਜਲਿੰਗ ਨੂੰ ਇਹਨਾਂ ਦੇ ਨਾਲ ਜੋੜ ਦਿੱਤਾ ਗਿਆ। 25-30 ਸਾਲ 40 ਸਾਲ ਬੀਤ ਗਏ, ਪਰ 1980 ਦੇ ਦਹਾਕੇ ਚ ਆ ਕੇ ਉੱਥੇ ਮੰਗ ਫੇਰ ਉੱਠ ਗਈ। ਉਸ ਸਮੇਂ ਸੁਭਾਸ਼ ਕਿਸੰਗ ਨਾਂ ਦਾ ਇੱਕ ਨੇਤਾ ਸੀਗਾ, ਉਹਨੇ ਇਸ ਅੰਦੋਲਨ ਨੂੰ ਤੇਜ਼ ਕਰ ਦਿੱਤਾ। ਇਸ ਅੰਦੋਲਨ ਦੇ ਤੇਜ਼ ਹੋਇਆ ਸਰਕਾਰ ਉਦੋਂ ਬੈਕਫੁੱਟ ਤੇ ਆ ਗਈ।
ਬਹੁਤ ਵੱਡਾ ਅੰਦੋਲਨ ਸ਼ੁਰੂ ਕੀਤਾ ਸੀਗਾ 80 ਦੇ ਦਹਾਕੇ 'ਚ। ਸੋ ਉਦੋਂ ਫਿਰ ਇਹਨਾਂ ਨੂੰ ਇੱਕ ਉੱਥੇ ਦਾਰਜਲਿੰਗ ਗੋਰਖਾ ਹਿਲ ਕਾਉਂਸਲ ਬਣਾਉਣੀ ਪਈ, ਉਹਨੂੰ ਮੁਖੀਆ ਬਣਾ ਦਿੱਤਾ ਗਿਆ। ਫਿਰ ਜਦੋਂ ਸੁਭਾਸ਼ ਕੇ ਸਿੰਘ ਨੇ 20 ਸਾਲ ਪੂਰੇ ਕਰ ਲਏ ਤੇ 2005 ਦੇ ਵਿੱਚ ਉਹਨੂੰ ਗੋਰਖਾ ਹਿਲ ਕਾਉਂਸਲ ਦਾ ਉਹ ਥਾਪ ਦਿੱਤਾ, ਨਿਗਰਾਨ ਜਿਹਨੂੰ ਕਹਿ ਸਕਦੇ ਆਪਾਂ, ਉਹਨੂੰ ਉਸ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ। ਉਸ ਸਮੇਂ ਜਦੋਂ ਉਹਨੇ ਅੰਦੋਲਨ ਸ਼ੁਰੂ ਕੀਤਾ ਸੀ, ਉਹਦੇ ਨਾਲ ਮਿਲਨ ਗੋਰੰਗ ਉਦੋਂ ਇੱਕ ਨੌਜਵਾਨ ਨੇਤਾ ਦੇ ਤੌਰ ਤੇ ਵਿਚਰਦਾ ਸੀ, ਜਿਹੜਾ ਨੌਜਵਾਨ ਤੋਂ 2005 ਤੱਕ ਆਉਂਦਾ ਨੌਜਵਾਨ ਤੋਂ ਪ੍ਰਭਾਵੀ ਨੇਤਾ ਬਣ ਚੁੱਕਾ ਸੀ ਜੀ। ਫਿਰ ਇਹਨੇ ਗੋਰਖਾ ਜਨ ਮੁਕਤੀ ਮੋਰਚਾ ਆਪਣੇ ਨਾਂ ਦੀ ਪਾਰਟੀ ਸ਼ੁਰੂ ਕਰ ਦਿੱਤੀ। ਇਹਦੇ ਚ ਕੀ ਹੋਇਆ ਕਿ 2007 ਦੇ ਵਿੱਚ ਇਹਨੇ ਫਿਰ ਉਸੇ ਤਰਜ਼ ਦਾ ਅੰਦੋਲਨ ਕੀਤਾ ਜਿਸ ਤਰਜ਼ ਦਾ ਸੁਭਾਸ਼ ਕੇ ਸਿੰਘ ਨੇ 1980 ਦੇ ਵਿੱਚ ਸ਼ੁਰੂ ਕੀਤਾ ਸੀਗਾ। 2007 ਦੇ ਜਿਹੜੇ ਅੰਦੋਲਨ ਦੇ ਸਿੱਟੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਸਿੱਟਾ ਜਿਹੜਾ ਚੰਗਾ ਇਹ ਨਿਕਲਿਆ ਕਿ ਉਸ ਸਮੇਂ ਇਹਨਾਂ ਦੀ ਇੱਕ ਸੰਧੀ ਹੋ ਗਈ ਜਿਹਨੂੰ GTA ਐਗਰੀਮੈਂਟ ਕਹਿੰਦੇ ਆ ਜੀ। ਔਰ ਉਸ GTA ਐਗਰੀਮੈਂਟ ਦੇ ਵਿੱਚ ਜਿਹਨੂੰ ਗੋਰਖਾ ਟੈਰੀਟੋਰੀਅਲ ਐਡਮਿਨਿਸਟ੍ਰੇਸ਼ਨ ਕਹਿੰਦੇ, ਉਹਦੇ ਚ ਇਹ ਸਮਝੌਤਾ ਹੋਇਆ ਸੀਗਾ ਕਿ ਇਹ ਆਪਣੇ ਉਸ ਇਲਾਕੇ ਦਾ ਪ੍ਰਸ਼ਾਸਨ ਆਪ ਚਲਾਉਣਗੇ। ਉਹਦੇ ਚ ਇਹਨੂੰ ਬਹੁਤ ਵੱਡੀ ਤਰ੍ਹਾਂ ਨਾਲ ਕਰੀਏ ਖੁੱਲ੍ਹ ਮਿਲ ਗਈ ਮਿਲਨ ਗੋਰੰਗ ਨੂੰ। ਪਰ ਹੋਇਆ ਕਿ ਉੱਥੇ ਮਮਤਾ ਬੈਨਰਜੀ ਨੇ ਹੌਲੀ ਹੌਲੀ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਉਹ ਗੋਰਖਾਲੈਂਡ ਦੀ ਸਪੋਰਟ ਕਰਦੀ ਸੀ ਉਸ ਸਮੇਂ, ਉੱਥੇ ਜਾਣਾ ਸ਼ੁਰੂ ਕਰ ਦਿੱਤਾ, ਵਿਚਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕੀ ਹੋਇਆ ਕਿ ਇਹਨੇ ਬਹੁਤ ਸਾਰੇ ਬੰਦੇ ਜਿਹੜੇ ਅੰਦਰ ਕਰਤੇ ਆਪਣੇ ਨਾਲ ਤੋੜ ਲਏ, ਮਤਲਬ ਕਿ ਮਿਲਨ ਗੋਰੰਗ ਨੂੰ ਕਮਜ਼ੋਰ ਕਰ ਦਿੱਤਾ। ਇੱਥੋਂ ਤੱਕ ਕਿ ਜਿਹੜੀਆਂ ਪਹਿਲਾਂ ਉਹਦੇ ਅਧੀਨ ਜਨਜਾਤੀਆਂ ਹੁੰਦੀਆਂ ਸਨ ਗੋਰਖਿਆਂ ਦੀਆਂ, ਜਿੱਦਾਂ ਰਾਈ ਸੀਗੀ ਜਾਂ ਸ਼ੇਰਪਾ ਸੀਗੀ, ਉਹਨਾਂ ਦੀ ਜਿਹੜੀ ਗ੍ਰਾਂਟ ਜਾਂਦੀ ਸੀ ਇਹਨਾਂ ਦੇ ਮਾਰਫਤ ਜਾਂਦੀ ਸੀ। ਬਾਅਦ ਦੇ ਵਿੱਚ ਕੀ ਹੋਇਆ ਕਿ ਮਮਤਾ ਬੈਨਰਜੀ ਨੇ ਹਰੇਕ ਜਨਜਾਤੀ ਦੇ ਲਈ ਵੱਖਰਾ ਵੱਖਰਾ ਬੋਰਡ ਬਣਾ ਦਿੱਤਾ, ਮਤਲਬ ਕਿ ਜਿਹੜੀ ਮਲਾਈ ਇਹਨਾਂ ਕਸ਼ਕਨੀ ਚੁਕਾਉਣੀ ਸੀ ਉਹ ਬੰਦ ਹੋ ਗਈ। ਇੱਥੋਂ ਇਹ ਜ਼ਿਆਦਾ ਵਿਖਰਿਆ ਪਿਆ ਸੀਗਾ ਕਿ ਮਮਤਾ ਬੈਨਰਜੀ ਕੀ ਕਰਦੀ ਪਈ ਆ। ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਰਾਜਸੀ ਤੌਰ ਤੇ ਵੀ ਪਿੱਛੇ ਜਿਹੇ ਨਿਗਮ ਦੀਆਂ ਚੋਣਾਂ ਹੋਈਆਂ, ਉੱਥੇ ਇਹਨਾਂ ਨੂੰ ਮਾਤ ਦੇ ਦਿੱਤੀ। ਮਮਤਾ ਬੈਨਰਜੀ ਨੇ ਇਹਦੇ ਪੈਰਾਂ ਥੱਲੇ ਜ਼ਮੀਨ ਖੋਹ ਲਈ। ਹੁਣ ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਮਿਲਨ ਗੋਰੰਗ ਦੀ ਮਜਬੂਰੀ ਬਣ ਗਈ ਸੀ ਕੋਈ ਇਹੋ ਜਿਹਾ ਅੰਦੋਲਨ ਕਰਦਾ, ਔਰ ਮੌਕਾ ਦਿੱਤਾ ਮਮਤਾ ਬੈਨਰਜੀ ਨੇ ਉੱਥੇ ਬਾਂਗਲਾ ਤੋਪ ਕੇ। ਸੋ ਇਸ ਕਹਾਣੀ ਦਾ ਸਾਰਾਂਸ਼ ਇਹ ਆ ਕਿ ਮਮਤਾ ਬੈਨਰਜੀ ਉੱਥੇ ਦਾਰਜਲਿੰਗ ਦੇ ਵਿੱਚ ਗੋਰਖਿਆਂ ਦੇ ਆਗੂਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਕਿ ਇਹਨਾਂ ਦਾ ਜਿਹੜਾ ਸਿਆਸੀ ਪ੍ਰਭਾਵ ਹੈ, ਰਾਜਸੀ ਪ੍ਰਭਾਵ ਹੈ, ਭਾਈਚਾਰਕ ਪ੍ਰਭਾਵ ਹੈ, ਇਹ ਖਤਮ ਹੋ ਜੇ, ਅਸੀਂ ਪੱਕੇ ਤੌਰ ਤੇ ਝੜ ਲਾ ਲਈਏ। ਦੂਜੇ ਪਾਸੇ ਜਿਹੜਾ ਮਿਲਨ ਗੋਰੰਗ ਆ ਉਹ ਆਪਣੇ ਹਿੱਤਾਂ ਲਈ ਲੜਦਾ ਪਿਆ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਮੈਂ ਹੁਣ ਨਾ ਸੰਭਲਿਆ, ਜਿਵੇਂ ਹੁਣ ਆਪਣੇ ਪੈਰਾਂ ਹੇਠਲੀ ਖਿਸਕੀ ਜ਼ਮੀਨ ਕਾਬੂ ਨਾ ਕੀਤੀ ਤੇ ਫਿਰ ਸਥਿਤੀ ਉਹ ਹੋਏਗੀ ਅਭੀ ਨਹੀਂ ਤਾਂ ਕਭੀ ਨਹੀਂ। ਪਰ ਇਹ ਨਾ ਦੋ ਪਾਵਰਫੁਲ ਹਸਤੀਆਂ ਦੇ ਵਿਚਾਲੇ ਦਾਰਜਲਿੰਗ ਵਰਗਾ ਜਿਹੜਾ ਦਿਲਕਸ਼ ਸਥਾਨ ਸੀਗਾ ਉਹ ਰੁਲ ਕੇ ਰਹਿ ਗਿਆ, ਸੜਕੇ ਪੈ ਗਿਆ। ਜੀ ਜੀ ਬਿਲਕੁਲ ਮਿੰਟੋ ਜੀ। ਅਗਲੀ ਆਪਾਂ ਗੱਲ ਕਰੀਏ ਵੀ ਸਵੱਛ ਭਾਰਤ ਮੁਹਿੰਮ ਦੀ ਟੀਮ ਨੇ ਕੁੱਟ-ਕੁੱਟ ਕੇ ਬਜ਼ੁਰਗ ਨੂੰ ਮਾਰ ਦਿੱਤਾ। ਇਹ ਰਾਜਸਥਾਨ ਦੀ ਘਟਨਾ ਹੈ, ਪ੍ਰਤਾਪਗੜ੍ਹ ਦੀ। ਉੱਥੇ ਕੱਚੀ ਬਸਤੀ ਸੀਗੀ, ਕੱਚੀ ਬਸਤੀਆਂ ਵੈਸੇ ਉੱਥੇ ਕਈ ਨੇ। ਇੱਕ ਕੱਚੀ ਬਸਤੀ ਦੇ ਵਿੱਚੋਂ ਕੁਝ ਔਰਤਾਂ ਰਫਾ ਹਾਜ਼ਤ ਲਈ ਬਾਹਰ ਗਈਆਂ ਸਨ। ਹੁਣ ਹੋ ਕੀ ਰਿਹਾ ਦੇਖੋ, ਇਹਨਾਂ ਨੇ ਸਵੱਛ ਭਾਰਤ ਦੀ ਇੱਕ ਮੁਹਿੰਮ ਚਲਾਈ ਹੈ ਜਿਹੜੀ ਚੰਗੀ ਗੱਲ ਆ, ਪਰ ਇਹਦੇ ਲਈ ਕੁਝ ਰਾਜਾਂ ਦੇ ਵਿੱਚ ਇਹਨਾਂ ਨੇ ਟੀਮਾਂ ਬਣਾਈਆਂ ਨੇ, ਉਹਨਾਂ ਨੂੰ ਕਹਿ ਦਿੰਦੇ ਸਵੱਛ ਭਾਰਤ ਮਿਸ਼ਨ ਦੀਆਂ ਟੀਮਾਂ। ਉਹ ਕੀ ਕਰਦੀਆਂ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਟਾਇਲਟ ਬਣ ਗਏ ਆ ਉਹ ਨਿਗਰਾਨੀ ਰੱਖਦੇ ਆ ਕਿ ਕਿਹੜਾ ਬੰਦਾ ਬਾਹਰ ਰਫਾ ਹਾਜ਼ਤ ਲਈ ਜਾਂਦਾ, ਜੰਗਲ ਪਾਣੀ ਲਈ ਜਾਂਦਾ, ਔਰ ਉਹ ਨਾ ਸਿਰਫ ਫੋਟੋਆਂ ਖਿੱਚਦੇ ਆ ਬਲਕਿ ਜੁਰਮਾਨਾ ਵੀ ਕਰਦੇ, ਬੰਦੇ ਨੂੰ ਨਮੋਸ਼ੀ ਵੀ ਬੜੀ ਦਿੰਦੇ ਆ। ਮੱਧ ਪ੍ਰਦੇਸ਼ ਦੇ ਵਿੱਚ 13 ਪਰਿਵਾਰਾਂ ਦੀਆਂ ਔਰਤਾਂ ਤੋਂ 4 ਲੱਖ ਰੁਪਇਆ ਜੁਰਮਾਨਾ ਵਸੂਲਿਆ ਗਿਆ। ਆਹ ਕੱਲ ਦੀ ਗੱਲ ਆ। ਦੂਜੇ ਪਾਸੇ ਜਿਹੜੀ ਇਹ ਘਟਨਾ ਵਾਪਰੀ, ਇਹ ਘਟਨਾ ਵੀ ਇਸੇ ਤਰ੍ਹਾਂ ਦੀ ਸੀਗੀ। ਕੁਝ ਔਰਤਾਂ ਰਫਾ ਹਾਜ਼ਤ ਲਈ ਗਈਆਂ ਕਿਉਂਕਿ ਉਸ ਬਸਤੀ ਦੇ ਵਿੱਚ ਇੱਕ ਪਬਲਿਕ ਟਾਇਲਟ ਬਣਾਇਆ ਗਿਆ ਸੀਗਾ। ਇਹਨਾਂ ਦੀ ਟੀਮ ਸੀ ਕਿ ਜਿਹੜੀ ਉਹਨਾਂ ਨੇ ਫੋਲੋ ਕੀਤਾ ਉਹਨਾਂ ਜਨਾਨੀਆਂ ਨੂੰ। ਫਿਰ ਇਹਨਾਂ ਨੇ ਜਾ ਕੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹਨਾਂ ਨੇ ਵਿਰੋਧ ਕੀਤਾ, ਰੌਲਾ ਪੈ ਗਿਆ। ਇਸੇ ਵਿਰੋਧ ਦੇ ਚੱਲਦੇ ਆ, ਰੌਲੇ ਰੱਪੇ ਦੇ ਚੱਲਦੇ ਆ, ਉੱਥੇ ਇੱਕ ਬਜ਼ੁਰਗ ਆ ਗਿਆ ਉਹਨਾਂ ਦੀ ਬਸਤੀ ਦਾ, ਔਰ ਉਸ ਮਜ਼ਦੂਰ ਨੂੰ ਫਿਰ ਇੰਨਾ ਕੁੱਟਿਆ ਗਿਆ ਵਿਰੋਧ ਕਰਨ ਤੇ ਕਿ ਉਸ ਬੰਦੇ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋ ਗਈ। ਮਤਲਬ ਕਿ ਉਸ ਬੰਦੇ ਦਾ ਵਿਰੋਧ ਕਰਨਾ ਹੀ ਇੰਨਾ ਭਾਰੂ ਪਿਆ ਉਹਦੇ ਤੇ ਕਿ ਉਹਨੂੰ ਕੁੱਟ-ਕੁੱਟ ਕੇ ਸਵੱਛ ਭਾਰਤ ਮਿਸ਼ਨ ਵਾਲੀ ਟੀਮ ਨੇ ਉਹਨੂੰ ਕਿਸੇ ਹੋਰ ਮਿਸ਼ਨ ਤੇ ਭੇਜਤਾ। ਉਸ ਤੋਂ ਬਾਅਦ ਰੌਲਾ ਪੈ ਗਿਆ ਕਿਉਂਕਿ ਉਹ ਕਿਸੇ ਮਜ਼ਦੂਰ ਸੰਗਠਨ ਦਾ ਆਗੂ ਸੀ। ਉਹਨਾਂ ਨੇ ਹਾਈਵੇ ਜਾਮ ਕੀਤਾ। ਮੁੜ ਕੇ ਦੱਸਦੇ ਆ ਕਿ ਉਹਨਾਂ ਬੰਦਿਆਂ ਤੇ ਹੀ ਪਹਿਲਾਂ ਲਾਠੀਚਾਰਜ ਕੀਤਾ ਗਿਆ। ਜਿਹੜੇ ਮਜ਼ਦੂਰਾਂ ਦਾ ਆਗੂ ਮਰਿਆ ਗਿਆ
ਉਹਨਾਂ ਮਜ਼ਦੂਰਾਂ ਤੇ ਹੀ ਪੁਲਿਸ ਨੇ ਲਾਠੀਚਾਰਜ ਕੀਤਾ। ਪਰ ਜਦੋਂ ਗੱਲ ਮੀਡੀਆ ਦੇ ਵਿੱਚ ਆ ਗਈ, ਫਿਰ ਉਸ ਸਵੱਛ ਭਾਰਤ ਮਿਸ਼ਨ ਦੀ ਟੀਮ ਤੇ ਇਹਨਾਂ ਨੇ ਇੱਕ ਮਾਮਲਾ ਜ਼ਰੂਰ ਦਰਜ ਕਰ ਦਿੱਤਾ। ਹੁਣ ਦੇਖੋ ਪ੍ਰੋਬਲਮ ਕੀ ਆ ਰਾਜਕਰਨਵੀਰ ਸਿੰਘ ਜੀ, ਦੇਖੋ ਇਹਨਾਂ ਨੇ ਟਾਇਲਟ ਤੇ ਬਣਾਇਆ। ਵੈਸੇ ਤੁਹਾਨੂੰ ਮੈਂ ਸਵੱਛ ਭਾਰਤ ਦਾ ਥੋੜਾ ਜਿਹਾ ਨਾ ਦੱਸ ਦੇਣਾ, ਅਪਡੇਟ ਕਰ ਦੇਣਾ। ਸਵੱਛ ਭਾਰਤ ਦੀ ਮੁਹਿੰਮ ਹੈ ਕੀ? ਇਹ ਮੁਹਿੰਮ ਇਹਨਾਂ ਨੇ 15 ਅਗਸਤ 2015 ਤੋਂ ਸ਼ੁਰੂ ਕੀਤੀ ਸੀ, ਔਰ ਉਹਦੇ 'ਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 13 ਕਰੋੜ ਟਾਇਲਟ ਬਣਾ ਕੇ ਦੇਵਾਂਗੇ, ਕਿਉਂਕਿ ਭਾਰਤ ਦੇ ਵਿੱਚ 56% ਆਬਾਦੀ ਹੈ ਜਿਹੜੀ ਉਹ ਰਫਾ ਹਾਜ਼ਤ ਲਈ ਖੁੱਲੇ 'ਚ ਜਾਂਦੀ ਹੈ। ਸੋ ਉੱਥੋਂ ਫਿਰ ਇਹ ਸ਼ੁਰੂ ਹੋਇਆ ਮਿਸ਼ਨ। ਇਹਦੇ ਤਹਿਤ 6 ਕਰੋੜ ਪਖਾਨੇ ਆ ਜਿਹੜੇ ਪਿੰਡਾਂ 'ਚ ਬਣਾਉਣੇ ਸਨ। 57% ਕੰਮ ਹੈ ਜਿਹੜਾ ਇਹਦਾ ਨੇਪਰੇ ਚੜਿਆ। ਹਾਲੇ ਵੀ 823 ਲੱਖ ਟਾਇਲਟ ਬਣਾਉਣੇ ਬਕਾਇਆ ਨੇ। ਜੇ ਆਪਾਂ ਇਹਨਾਂ ਦੀ ਔਸਤ ਕੱਢੀਏ ਤੇ ਹਰੇਕ ਮਹੀਨੇ 23 ਲੱਖ ਟਾਇਲਟ ਬਣਾਉਣੇ ਚਾਹੀਦੇ ਆ, ਔਰ ਹਰੇਕ ਮਿੰਟ ਦੇ ਵਿੱਚ 6 ਟਾਇਲਟ, ਹਰੇਕ ਮਿੰਟ ਦੇ ਵਿੱਚ 26 ਟਾਇਲਟ ਬਣਨੇ ਚਾਹੀਦੇ ਆ, ਜੇ ਇਹਨਾਂ ਨੇ 2019 ਤੱਕ ਦਾ ਟੀਚਾ ਰੱਖਣਾ। ਹੁਣ ਜਿਹੜੀ ਇਹ ਤੇ ਹੋਈ ਨਾ ਟੀਚੇ ਦੀ ਗੱਲ, ਹੁਣ ਜਿਹੜੀ ਗੱਲ ਹੈ ਨਾ ਕਿ ਜਿੱਥੇ ਬਣ ਗਏ ਉੱਥੇ ਇਸ ਤਰ੍ਹਾਂ ਦੀਆਂ ਸਵੱਛ ਭਾਰਤ ਮਿਸ਼ਨ ਦੀਆਂ ਟੀਮਾਂ ਫਿਰਦੀਆਂ ਜੋ ਦੇਖਦੀਆਂ ਕਿ ਕਿਹੜੇ ਪਿੰਡਾਂ 'ਚ ਪਬਲਿਕ ਪਖਾਨੇ ਹੈਗੇ ਆ ਪਰ ਪਬਲਿਕ ਬਾਹਰ ਜਾਂਦੀ ਹੈ। ਉਹਨਾਂ ਬੰਦਿਆਂ ਦੇ ਸ਼ਾਇਦ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਰਾਜਕਰਨਵੀਰ ਜੀ ਕਿ ਜਿਹੜੇ ਪਖਾਨੇ ਤਿਆਰ ਹੋਇਆ ਉਹਨਾਂ ਦੇ ਵਿੱਚੋਂ 10 ਚੋਂ 6 ਦੇ ਵਿੱਚ ਪਾਣੀ ਦੀ ਸਪਲਾਈ ਹੈ ਨਹੀਂ। ਪਾਣੀ ਦੀ ਸਪਲਾਈ ਹੈ ਨਹੀਂ। ਜਦੋਂ ਪਖਾਨੇ ਦੇ ਵਿੱਚ ਪਾਣੀ ਦੀ ਸਪਲਾਈ ਹੈ ਨਹੀਂ, ਜਦੋਂ ਇੱਕ ਵਾਰੀ ਬੰਦਾ ਯੂਜ਼ ਕਰਦਾ ਘੱਟੋ ਘੱਟ ਉਹਨੂੰ 7-8 ਲੀਟਰ ਪਾਣੀ ਚਾਹੀਦਾ। ਰਾਜਸਥਾਨ ਵਰਗੇ ਸੂਬੇ 'ਚ, ਮੱਧ ਪ੍ਰਦੇਸ਼ ਵਰਗੇ ਸੂਬੇ 'ਚ, ਪੰਜਾਬ ਛੱਡੋ, ਭਾਰਤ ਦੇ ਦਿਹਾਤ ਦੇ ਬਹੁਤੇ ਇਲਾਕਿਆਂ 'ਚ ਪਾਣੀ ਇੰਨਾ ਮੁਹੱਈਆ ਨਹੀਂ ਹੈ ਜੀ। ਸੋ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪਖਾਨਾ ਇਕੱਲਾ ਬਣਾ ਦੇਣਾ ਔਰ ਉਸ ਤੋਂ ਬਾਅਦ ਕਹਿਣਾ ਕਿ ਬਾਹਰ ਨਾ ਜਾ, ਇੱਕ ਬਹੁਤ ਵੱਡੀ ਮੈਂ ਕਹਾਂਗਾ ਕਿ ਇਹਨਾਂ ਦੀ ਅਣਗਹਿਲੀ ਦੀ ਮੂੜ ਮਾਤਿਆ। ਕਿਉਂਕਿ ਦੇਖੋ ਜਿਹੜੀ ਇਹ ਘਟਨਾ ਵਾਪਰੀ ਹੈ, ਜਿਹੜੀਆਂ ਉਹ ਜਨਾਨੀਆਂ ਬਾਹਰ ਗਈਆਂ ਸਾਨੂੰ ਦੱਸਦੀਆਂ ਤੇ ਤੁਸੀਂ ਜਾ ਕੇ ਆਪ ਟਾਇਲਟ ਦੇਖ ਲਓ, ਜਿਹੜੇ ਇਹਨਾਂ ਨੇ ਪਖਾਨੇ ਬਣਾਏ ਆ ਉਹਨਾਂ ਦਾ ਹਾਲ ਦੇਖ ਲਓ। ਮੀਡੀਆ ਵਾਲੇ ਜਦੋਂ ਗਏ ਉਹ ਵਰਤਨਯੋਗ ਹੈ ਹੀ ਨਹੀਂ ਸਨ। ਉਹ ਕਹਿੰਦੇ ਇਸ ਤੇ ਮਜਬੂਰੀ ਦੇ ਮਾਰੇ ਬਾਹਰ ਗਏ। ਹੁਣ ਇਹਨਾਂ ਨੇ ਇਸ ਤਰੀਕੇ ਦਾ ਕੰਮ ਕੀਤਾ ਤੇ ਬੰਦਾ ਮਾਰ ਕੱਟਿਆ। ਇਹ ਵੀ ਨਹੀਂ ਪਤਾ ਕੀਤਾ ਕਿ ਭਾਈ ਹਾਂ ਉਹ ਔਰਤਾਂ ਜਿਹੜੀਆਂ ਉਹ ਬਾਹਰ ਨਫਾ ਹਾਸਲ ਲਈ ਆਈਆਂ ਤੇ ਆਈਆਂ ਕਾਹਤੋਂ, ਕਿਉਂਕਿ ਉਹਨਾਂ ਦੇ ਪਿੰਡ, ਉਹਨਾਂ ਦੀ ਬਸਤੀ ਦੇ ਵਿੱਚ ਪਬਲਿਕ ਪਖਾਨਾ ਹੈ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ ਉਹਨਾਂ ਨੂੰ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ, ਇਹ ਬੜੀ ਖਤਰਨਾਕ ਗੱਲ ਹੈ ਕਿ ਹਮੇਸ਼ਾ ਸਰਕਾਰ ਜਿਹੜੀ ਹੈ ਉਹ ਮਜ਼ਲੂਮ ਦੇ ਨਾਲ ਨਹੀਂ ਖੜਦੀ। ਔਰ ਮਜ਼ਲੂਮ ਦੇ ਨਾਲ ਵੈਸੇ ਖੜਨਾ ਵੀ ਇਹਨਾਂ ਨੇ ਐਤਕੀ ਥੋੜਾ ਜਿਹਾ ਅੜਕੇ ਹੀ ਸੀਗਾ ਕਿਉਂਕਿ ਮਰਨ ਵਾਲਾ ਮੁਸਲਮਾਨ ਸੀਗਾ। ਦੂਜੀ ਗੱਲ ਇਹ ਆ ਰਾਜਕਰਨਵੀਰ ਸਿੰਘ ਜੀ ਕਿ ਲੋਕਾਂ ਨੂੰ ਜਾਗਰੂਕਤਾ ਦੇ ਨਾਲ ਇਹਨਾਂ ਚੀਜ਼ਾਂ ਲਈ ਅਸੀਂ ਪ੍ਰੇਰਿਤ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਪਿਆਰ ਦੇ ਨਾਲ ਸਮਝਾ ਬੁਝਾ ਸਕਦੇ ਹਾਂ, ਇਹਨਾਂ ਚੀਜ਼ਾਂ ਲਈ ਅਸੀਂ ਲੋਕਾਂ ਨੂੰ ਚੇਤਨ ਕਰ ਸਕਦੇ ਹਾਂ। ਪਰ ਜੇ ਏਦਾਂ ਹੀ ਸਵੱਛ ਭਾਰਤ ਦਾ ਹਾਲ ਰਿਹਾ ਤੇ ਭਾਰਤ ਸਾਫ਼ ਹੋਵੇ ਜਾਂ ਨਾ ਹੋਵੇ, ਇਸ ਭਾਰਤ ਚੋਂ ਗਰੀਬ ਜ਼ਰੂਰ ਸਾਫ਼ ਹੋ ਜਾਏਗਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਪੈਨਮਾ ਪੇਪਰ ਮਾਮਲੇ ਦੇ ਵਿੱਚ ਪਹਿਲਾਂ ਬੜੇ ਵੱਡੇ ਵੱਡੇ ਨਾਮ ਆਏ ਸੀ ਪਰ ਭਾਰਤ ਵਿੱਚ ਕੋਈ ਬਹੁਤੀ ਗੱਲਬਾਤ ਨਹੀਂ ਹੋਈ। ਹੁਣ ਆਖਿਆ ਜਾਂਦਾ ਵੀ ਪਹਿਲੀ ਵਾਰ ਕੋਈ ਵੱਡੀ ਹਿਲਜੁਲ ਹੋਈ ਆ। ਦੇਖੋ ਮੇਰਾ ਸੰਸ ਬਹੁਤ ਮਸ਼ਹੂਰ ਨੇ ਜੁਐਲਰਸ, ਉਹਨਾਂ ਤੇ ਪਹਿਲੀ ਕਾਰਵਾਈ ਇਹਨਾਂ ਨੇ ਕੀਤੀ ਹੈ। ਮੇਰਾ ਸੰਸ ਆ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਨਾਮ ਬਹੁਤ ਵੱਡੇ ਵੱਡੇ ਆਏ ਸਨ ਔਰ 500 ਦੇ ਕਰੀਬ ਵੱਡੇ ਨਾਮ ਸਨ। ਇਹਨਾਂ ਦੇ ਵਿੱਚ DLF ਦਾ ਮੁਖੀ ਵੀ ਸੀਗਾ। ਕਮਾਲ ਦੀ ਗੱਲ ਹੈ ਕਿ ਅਡਾਨੀ ਦਾ ਇੱਕ ਭਰਾ ਵੀ ਵਿੱਚ ਅੜਿਆ ਫਿਰਦਾ ਸੀ ਤੇ ਉਹ ਅਮਿਤਾਭ ਬੱਚਨ। ਦੇਖੋ ਜਿਹੜੇ ਅਮਿਤਾਭ ਬੱਚਨ ਨੂੰ ਅਦਾਲਤ ਦੇ ਵਿੱਚ ਖੜਿਆ ਹੋਣਾ ਚਾਹੀਦਾ ਸੀ, ਉਹ ਲੋਕਾਂ ਨੂੰ ਦੱਸਦਾ ਕਿ ਜੰਗਲ ਪਾਣੀ ਕਿੱਥੇ ਜਾਣਾ। ਉਹ ਗੁਜਰਾਤ ਦੇ ਵਿੱਚ ਸਿਫਾਰਿਸ਼ ਕਰਦਾ ਕਿ ਆਓ ਕभी ਗੁਜਰਾਤ ਨੂੰ, ਠਹਿਰੋ ਕभी ਗੁਜਰਾਤ ਨੂੰ। ਯਾਨੀ ਇੰਨੀ ਜ਼ਿਆਦਾ ਖੁੱਲ੍ਹ ਇੱਥੇ ਮਿਲੀ ਹੋਈ ਸੀਗੀ। ਇਸ ਮਾਮਲੇ ਦੇ ਵਿੱਚ ਅੱਗੇ ਮਾੜੀ ਮੋਟੀ ਹਿਲਜੁਲ ਤਾਂ ਹੋਈ ਹੈ। ਮਾਮਲਾ ED ਕੋਲ ਗਿਆ ਸੀ, IT ਕੋਲ ਗਿਆ ਸੀ, ਪਰ ਕਿਸੇ ਬੰਦੇ ਤੇ ਕੋਈ ਕਿਸੇ ਕਿਸਮ ਦੀ ਕਾਰਵਾਈ ਨਹੀਂ ਸੀ ਕੀਤੀ। ਪਰ ਇਹਨਾਂ ਨੇ ਜਿਹੜੀ ਪਹਿਲੀ ਕਾਰਵਾਈ ਕੀਤੀ ਉਹ ਮਹਿਰਾ ਸੰਸ ਤੇ ਕੀਤੀ ਹੈ। ਉਹਨਾਂ ਦੇ ਖਾਤਿਆਂ 'ਚ ਜਿਹੜੇ ਰੁਪਈਏ ਪਏ ਆ ਉਹ ਇਹਨਾਂ ਨੇ ਜ਼ਬਤ ਕਰ ਲਿਆ। ਰਾਜਕਰਨਵੀਰ ਸਿੰਘ ਜੀ ਇਹਨਾਂ ਨੇ ਦੇਖੋ ਕਿੰਨੀ ਸ਼ਾਤਰ ਗੇਮ ਖੇਡੀ ਹੈ। ਜੇ ਤੇ ਤੁਸੀਂ ਕਾਰਵਾਈ ਕਰਨੀ ਸੀ ਯਕਦਮ ਕਰਦੇ, ਆਖਦੇ ਫੁਲਕਾਰੇ ਨਾਲ ਕਰਦੇ। ਅੱਜ ਜਿਹੜਾ ਇਹਨਾਂ ਨੇ ਉਹ ਖਾਤਿਆਂ ਵਾਲਾ ਖਾਤਾ ਬੰਦ ਕੀਤਾ ਉਹਦੇ ਵਿੱਚ ਤੇ ਰੁਪਈਆ ਹੀ ਸਾਰਾ 10 ਕਰੋੜ ਹੈ। ਕੀ ਕਰ ਲੈਣਗੇ? ਰੁਪਈਆ 10 ਕਰੋੜ ਹੈ ਜਿਹੜਾ ਜ਼ਬਤ ਕੀਤਾ। ਹੁਣ ਇਹਨੂੰ ਹੱਥ ਪਾਇਆ ਉਸ ਬੰਦੇ ਨੂੰ ਪਾਇਆ ਪਹਿਲੇ ਨੂੰ ਜਿਹਦੇ ਝੁੱਗੇ 'ਚ 10 ਕਰੋੜ ਰੁਪਈਆ। ਤੇ ਦੂਜੇ ਪਾਸੇ ਆਪਾਂ ਗੱਲ ਕਰੀਏ ਪਨਾਮਾ ਪੇਪਰਸ ਮਾਮਲੇ ਦੇ ਵਿੱਚ ਕੁਝ ਲੋਕਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਰਹਿੰਦੀ ਕਿ ਇਹ ਹੈ ਕੀ ਆ। ਮੈਂ ਸੰਖੇਪ ਦੇ ਵਿੱਚ ਅਰਜ਼ ਕਰ ਦੇਵਾਂ ਕਿ ਪਨਾਮਾ ਇੱਕ ਛੋਟਾ ਜਿਹਾ ਦੇਸ਼ ਹੈ ਜਿਹਨੂੰ ਟੈਕਸ ਹੈਵਨ ਕਿਹਾ ਜਾਂਦਾ ਤੇ ਜਿਹੜੇ ਚੋਰੀ ਕਰਦੇ ਆ ਟੈਕਸ ਉਹਨਾਂ ਦੀ ਉਹ ਸਵਰਗ ਹੈ।
ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬਲੈਕ ਮਨੀ ਇਨਵੈਸਟ ਕੀਤੀ ਹੋਈ ਸੀ, ਫਰਜ਼ੀ ਕੰਪਨੀਆਂ ਬਣਾ ਕੇ, ਜਿਨ੍ਹਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਤੇ ਬਹੁਤ ਮਹਾਨ ਹਸਤੀਆਂ ਨੇ, ਜਿੱਦਾਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆ ਰੂਸ ਦਾ, ਫਿਰ ਬਸ਼ਰ ਅਲ ਅਸਦ ਆ ਸੀਰੀਆ ਦਾ, ਸ਼ਰੀਫ ਸਾਡਾ ਇੱਥੋਂ ਗੁਆਂਢੀ ਹੈ ਜਿਹੜਾ ਨਵਾਜ਼ ਸ਼ਰੀਫ, ਇਹ ਹੋਇਆ। ਇਸ ਤਰ੍ਹਾਂ ਬਹੁਤ ਸਾਰੇ ਲੋਕ ਆ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਹੈ। ਚੀਨ ਦਾ ਰਾਸ਼ਟਰਪਤੀ ਉਹ ਵੀ ਫਸਿਆ ਫਿਰਦਾ ਇਸ ਵੇਰ ਦੇ ਵਿੱਚ। ਇਸ ਤੋਂ ਇਲਾਵਾ ਅਮਿਤਾਭ ਬੱਚਨ ਤੇ ਉਹਦੀ ਨੂੰਹ ਵੀ ਆ। ਬਾਕੀ ਮੈਂ ਇੱਕਾ ਦੁੱਕਾ ਤੁਹਾਨੂੰ ਦੱਸ ਦਿੱਤਾ। ਵੈਸੇ ਸੂਚੀ ਬਹੁਤ ਲੰਮੀ ਹੈ। ਇਸ ਸੂਚੀ ਨੂੰ ਕੱਢਿਆ ਸੀਗਾ 76 ਦੇਸ਼ਾਂ ਦੇ ਪੱਤਰਕਾਰਾਂ ਨੇ, ਜਿਨ੍ਹਾਂ ਨੇ ਰਲ ਕੇ ਇੱਕ ਸੰਸਥਾ ਦੇ ਜ਼ਰੀਏ ਖੋਜ ਕੀਤੀ। ਫਿਰ ਮੇਰੇ ਖਿਆਲ ਦੇ ਨਾਲ ਲੱਖਾਂ ਹੀ ਡਾਕੂਮੈਂਟਸ ਹਨ ਜਿਹੜੇ ਇੱਕ ਕੰਪਨੀ ਦੇ, ਮਸੋਕਾ ਫੋਰੈਂਸ ਕੰਪਨੀ ਸੀਗੀ ਜਿਹਦੇ 36 ਦੇ ਕਰੀਬ ਦੇਸ਼ਾਂ ਦੇ ਵਿੱਚ ਦਫ਼ਤਰ ਸੀਗੇ, ਉਸ ਕੰਪਨੀ ਦੇ ਇਹਨਾਂ ਨੇ ਲੱਖਾਂ ਹੀ ਦਸਤਾਵੇਜ਼ ਲੀਕ ਕੀਤੇ। ਉਹਨਾਂ ਨੂੰ ਕਹਿੰਦੇ ਆ ਪਨਾਮਾ ਪੇਪਰ ਲੀਕ ਮਾਮਲਾ। ਸੋ ਇਹ ਪਨਾਮਾ ਪੇਪਰ ਲੀਕ ਮਾਮਲਾ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਬਵਾਲ ਬਣ ਗਿਆ ਸੀ। ਸਾਰਿਆਂ ਨੂੰ ਤੁਹਾਨੂੰ ਪਤਾ ਹੋਣਾ ਕਿ ਨਵਾਜ਼ ਸ਼ਰੀਫ ਦੀ ਪੇਸ਼ੀ ਹੋ ਕੇ ਹਟੀ ਹੈ, ਉਹਦੀ ਧੀ ਦੀ ਵੀ ਪੇਸ਼ੀ ਹੋਈ ਹੈ, ਉਹਦੇ ਮੁੰਡਿਆਂ ਦੀ ਵੀ ਹੋਈ ਹੈ। ਬਹੁਤ ਮੁੱਦਾ ਉਹਦੇ ਗੱਲ ਦਾ ਉਹ ਫਾਹ ਬਣਿਆ ਖਲੋਤਾ ਹੋਇਆ। ਪਰ ਸਾਡੇ ਭਾਰਤ ਦੇ ਵਿੱਚ ਇਹਦੀ ਹਿਲਜੁਲ ਨਹੀਂ ਸੀ ਹੋਈ। ਹੁਣ ਥੋੜੀ ਬਹੁਤ ਹੋਈ ਹੈ, ਪਰ ਇਹ ਥੋੜੀ ਬਹੁਤ ਨਹੀਂ, ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਸਾਰਿਆਂ ਤੋਂ ਜਵਾਬਦੇਹੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਤੁਸੀਂ ਜਿਵੇਂ ਅੱਗੇ ਵਿਜੇ ਮਾਲੀਆ ਦਾ ਸ਼ੰਕਣਾ ਫੜਾਤਾ ਸਾਰਾ ਮੁਲਕ ਨੂੰ ਕਿ ਅੱਜ ਹੀ ਅਸੀਂ ਬਲੈਕ ਮਨੀ ਦੇ ਖਿਲਾਫ ਲੜਾਈ ਲੜਦੇ ਪਏ ਆ, ਅਸੀਂ ਭਗੌੜਿਆਂ ਦੇ ਖਿਲਾਫ ਲੜਾਈ ਲੜਦੇ ਪਏ ਆ। ਵਿਜੇ ਮਾਲੀਆ ਕੀ ਹੈ? ਵਿਜੇ ਮਾਲੀਆ ਤੇ 9000 ਕਰੋੜ ਰੁਪਇਆ ਲੈ ਕੇ ਭੱਜਿਆ। ਇੱਥੇ 10 ਗਰੁੱਪ ਇਹੋ ਜਿਹੇ ਆ, ਅਡਾਨੀ ਹੋਏ, ਰਿਲਾਇੰਸ ਵਾਲੇ ਹੋਏ, ਇਸ ਤਰ੍ਹਾਂ ਦੇ 10 ਗਰੁੱਪ ਆ ਜਿਨ੍ਹਾਂ ਤੋਂ 7 ਲੱਖ ਕਰੋੜ ਰੁਪਇਆ ਲੈਣਾ ਦੇਸ਼ ਨੇ। ਤੁਸੀਂ ਉਹਨਾਂ ਨੂੰ ਲਗਾ ਕੇ, ਉਹਨਾਂ ਨੂੰ ਪਰਦੇ ਦੇ ਪਿੱਛੇ ਕਰਕੇ ਵਿਜੇ ਮਾਲੀਆ ਦਾ ਸ਼ੁਨਸ਼ਣਾ ਫੜਾਇਆ ਲੋਕਾਂ ਨੂੰ। ਵਿਜੇ ਮਾਲੀਆ ਨੂੰ ਵਾਪਸ ਲਿਆ ਰਹੇ, ਦੂਜਿਆਂ ਦੀ ਗੱਲ ਹੀ ਨਹੀਂ ਕਰਦੇ ਜਿਹੜੇ ਤੁਹਾਡੇ ਕੱਛ ਦੇ ਵਿੱਚ ਬੈਠੇ ਆ। ਸੋ ਇਸ ਤਰ੍ਹਾਂ ਦਾ ਨਹੀਂ ਮਸਲਾ ਹੋਣਾ ਚਾਹੀਦਾ। ਜੇ ਤੇ ਕਾਰਵਾਈ ਕਰਨੀ ਹੈ ਫਿਰ ਅੱਖਾਂ ਪੂੰਝਣ ਵਾਲੀ ਕਾਰਵਾਈ ਨਹੀਂ ਹੋਣੀ ਚਾਹੀਦੀ। ਇਸ ਮਾਮਲੇ ਦੇ ਵਿੱਚ ਜਿੰਨੇ ਵੀ ਲੋਕਾਂ ਦੇ ਨਾਮ ਆ ਉਹਨਾਂ ਤੋਂ ਬੇਹੀਨਤਾ ਦੇ ਨਾਲ ਪੁੱਛ ਪੜਤਾਲ ਕਰਕੇ ਉਸ ਤੋਂ ਬਾਅਦ ਜਿਹੜਾ ਵੀ ਬੰਦਾ ਇਸ ਦੇਸ਼ ਦਾ ਚੋਰ ਆ ਤੇ ਫਿਰ ਉਹਦੇ ਨਾਲ ਉਹ ਸਲੂਕ ਕੀਤਾ ਜਾਣਾ ਚਾਹੀਦਾ ਜਿਹੜਾ ਇੱਕ ਚੋਰ ਨਾਲ ਕੀਤਾ ਜਾਣਾ ਬਣਦਾ ਹੈ। ਜੀ ਮਿੰਟੂ ਜੀ, ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਪੰਜਾਬ ਦੀ। ਇੱਕ ਕੁੜੀ ਨਾਲ ਯੂਪੀ ਵਿੱਚ ਗੈਂਗਰੇਪ, ਇੱਕ ਦੋਸ਼ੀ ਆਇਆ ਅੜਿੱਕੇ। ਦੇਖੋ ਇਹ ਰਾਜਕਰਨਵੀਰ ਸਿੰਘ ਜੀ ਹੁਣੇ ਖਬਰ ਜਿਹੜੀ ਮਿਲੀ ਹੈ ਤੇ ਬੜੀ ਕਹਿ ਸਕਦੇ ਹਾਂ ਕਿ ਮਨ ਨੂੰ ਝੰਜੋੜਨ ਵਾਲੀ ਖਬਰ ਆ। ਜੀ ਜੀ। ਇੱਕ ਕੁੜੀ ਸੀਗੀ ਆਪਣੀ ਨਾਨੀ ਦੇ ਨਾਲ, ਉਹ ਯੂਪੀ ਜਾ ਰਹੀ ਸੀਗੀ। ਯੂਪੀ ਚ ਹੋਣੇ ਉਹਦੇ ਕੋਈ ਰਿਸ਼ਤੇਦਾਰ ਹੋਣੇ ਆ ਜਿਨ੍ਹਾਂ ਦੇ ਕੋਲ ਜਾ ਰਹੇ ਸੀਗੇ। ਰਸਤੇ ਦੇ ਵਿੱਚ ਦੱਸਦੇ ਆ ਕਿ ਸਹਾਰਨਪੁਰ ਜਦੋਂ ਗੱਡੀ ਪਹੁੰਚੀ 1:30 ਕੁ ਦਾ ਟਾਈਮ ਸੀ, ਉਸ ਕੁੜੀ ਨੇ ਉਤਰ ਕੇ ਉੱਥੇ ਪਲੇਟਫਾਰਮ ਤੋਂ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਜਾਂ ਪਾਣੀ ਲਿਆਉਣ ਦੀ ਕੋਸ਼ਿਸ਼। ਇਹਨਾਂ ਨੂੰ ਤੁਹਾਨੂੰ ਪਤਾ ਸੁਪਰਫਾਸਟ ਗੱਡੀਆਂ ਨੇ, ਉਹ ਗੱਡੀ ਵਿੱਚ ਚੱਲ ਪਈ। ਉਹ ਕੁੜੀ ਜਿਹੜੀ ਸੀਗੀ ਉਹ ਵਿਚਾਰੀ ਹੱਥ ਪੱਲਾ ਮਾਰ ਕੇ ਉੱਥੇ ਰਹਿ ਗਈ। ਹੁਣ ਕੁੜੀ ਸੀ ਘਬਰਾ ਗਈ। ਰਾਤ 1:30 ਵਜੇ ਦਾ ਟਾਈਮ, ਔਰ ਇੱਕ ਤਰ੍ਹਾਂ ਨਾਲ ਕਹਿ ਲਈਏ ਪ੍ਰਦੇਸ਼ ਹੀ ਹੈ ਜਿੱਥੇ ਇੱਕ ਨਾਬਾਲਗ ਕੁੜੀ ਨੂੰ ਇਸ ਤਰ੍ਹਾਂ ਕੱਲਿਆਂ ਲਾਪਾ ਕੱਟਣਾ ਪੈ ਜਾਵੇ, ਉਹਦੇ ਵਿੱਚ ਪ੍ਰਦੇਸ਼ ਹੈ, ਕੰਦੋਲੇ ਪ੍ਰਦੇਸ਼ ਬਣ ਜਾਂਦਾ ਕਈ ਵਾਰੀ। ਉਹ ਘਬਰਾ ਗਈ। ਉਸ ਕੁੜੀ ਨੂੰ ਘਬਰਾਈ ਹੋਈ ਨੂੰ ਵੇਖ ਕੇ ਉੱਥੇ ਇੱਕ ਦਰਿੰਦਾ ਪਹੁੰਚਿਆ। ਉਹਨੇ ਆਖਿਆ ਕਿ ਇਹ ਗੱਡੀ ਹੈ ਜਿਹੜੀ ਜਿੰਨੇ ਚਿਰ ਨੂੰ ਅਗਲੇ ਸਟੇਸ਼ਨ ਤੇ ਪਹੁੰਚਣੀ ਹੈ ਉਹਦੇ ਤੋਂ ਪਹਿਲਾਂ ਇੱਕ ਬੱਸ ਚੱਲਣੀ, ਬੱਸ ਫਲਾਣੀ ਥਾਂ ਤੇ ਤੈਨੂੰ ਗੱਡੀ ਤੱਕ ਪਹੁੰਚਾ ਦੂਗੀ, ਮੈਂ ਤੈਨੂੰ ਬੱਸ ਤੱਕ ਡ੍ਰੌਪ ਕਰ ਦੇਣਾ। ਕੁੜੀ ਸੀ ਵਿਚਾਰੀ ਆ ਗਈ ਗੱਲਾਂ 'ਚ। ਉਸ ਦਰਿੰਦੇ ਤੇ ਯਕੀਨ ਕਰ ਲਿਆ। ਉਸ ਬੰਦੇ ਨੇ ਫਿਰ ਉਹਨੂੰ ਇੱਕ ਅਣਪਛਾਤੀ ਜਗ੍ਹਾ ਤੇ ਉੱਥੇ ਲੈ ਆਂਦਾ। ਉੱਥੇ ਉਹਦੇ 2 ਸਾਥੀ ਹੋਰ ਸਨ ਜਿਨ੍ਹਾਂ ਨੇ ਪੂਰਾ ਇੱਕ ਦਿਨ ਇੱਕ ਰਾਤ ਉਹਦੇ ਨਾਲ ਦਰਿੰਦਗੀ ਕੀਤੀ। ਕੁੜੀ ਘਬਰਾ ਗਈ, ਬਹੁਤ ਜ਼ਿਆਦਾ ਡਰ ਗਈ, ਪਰ ਉਹ ਸੋਚਣ ਲੱਗੀ ਕਿ ਹੁਣ ਮੈਂ ਇੱਥੋਂ ਨਿਕਲਾਂ ਕਿਵੇਂ, ਕਿਉਂਕਿ ਇਸ ਦੋਜ਼ਖ ਦੇ ਵਿੱਚ ਜੇ ਪੈ ਗਈ ਹਾਂ ਹੁਣ ਇੱਥੋਂ ਨਿਕਲਿਆ ਕਿਸ ਤਰ੍ਹਾਂ ਜਾਵੇ। ਫਿਰ ਕੁੜੀ ਨੇ ਇੱਕ ਬਹਾਨਾ ਲਾਇਆ। ਉਹਨੇ ਆਖਿਆ ਮੇਰੇ ਪੇਟ ਦੇ ਵਿੱਚ ਬਹੁਤ ਦਰਦ ਹੁੰਦੀ ਹੈ, ਮੈਨੂੰ ਦਵਾਈ ਦਾ ਪੱਤਾ ਪਾਓ। ਉਹਨਾਂ ਮੁੰਡਿਆਂ ਨੇ ਇਹ ਸੋਚਿਆ ਕਿ ਚਲੋ ਹੁਣ ਇਹਨੂੰ ਬੁਲਾ ਲਓ, ਮਗਰੋਂ ਤੇ ਲਾਉਣਾ ਹੀ ਮਾਰ ਦੀ ਥਾਂ ਤੇ ਇਸ ਤਰ੍ਹਾਂ ਕਰਦੇ ਇਹਨੂੰ ਹਸਪਤਾਲ ਦੇ ਕੇ ਨਾਲ। ਉਹ ਕੁੜੀ ਦਲੇਰ ਸੀ। ਜਦੋਂ ਕੁੜੀ ਨੂੰ ਇਹ ਸੁੱਟਣ ਲੱਗੇ ਉਸ ਸਮੇਂ ਉਹਨੇ ਰੌਲਾ ਪਾ ਦਿੱਤਾ। ਹਸਪਤਾਲ ਦੇ ਨੇੜੇ ਤੇੜੇ ਜਿੰਨੇ ਲੋਕ ਸੀ ਉਹਨਾਂ ਨੇ ਘੇਰਾ ਪਾ ਕੇ ਤੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਫੜ ਲਿਆ। 2 ਬੰਦੇ ਜਿਹੜੇ ਉਹ ਉੱਥੋਂ ਭੱਜ ਗਏ ਮੌਕੇ ਤੋਂ। ਹੁਣ ਇੱਕ ਫੜਿਆ ਗਿਆ, ਦੂਜੇ ਵੀ ਫੜੇ ਜਾਣਗੇ। ਪਰ ਤੁਸੀਂ ਰਾਜਕਰਨਵੀਰ ਸਿੰਘ ਇਹ ਦੇਖ ਲਓ ਕਿ ਇਸ ਮੁਲਕ ਦੇ ਵਿੱਚ ਕੁੜੀ ਰੇਲਵੇ ਸਟੇਸ਼ਨ ਤੇ ਵੀ ਸੁਰੱਖਿਅਤ ਨਹੀਂ, ਰੇਲ ਦੇ ਵਿੱਚ ਵੀ ਸੁਰੱਖਿਅਤ ਨਹੀਂ, ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ, ਦਫ਼ਤਰ ਦੇ ਵਿੱਚ ਵੀ ਸੁਰੱਖਿਅਤ ਨਹੀਂ। ਔਰ ਯੂਪੀ ਜਿਹਦਾ ਬਾਦਸ਼ਾਹ ਇਸ ਸਮੇਂ ਯੋਗੀ ਆਦਿੱਤਿਆਨਾਥ ਹੈ, ਉਹਦੇ ਕਹਿੰਦਾ ਸੀਗਾ ਕਿ ਗੁੰਡੇ ਇੱਥੋਂ ਨੱਠ ਜਾਣਗੇ, ਦਰਿੰਦੇ ਇੱਥੋਂ ਪਰ ਦੂਰ ਜਾ ਕੇ ਕਿਤੇ ਵਸ ਜਾਣਗੇ, ਮੈਂ ਐ ਕਰ ਦੂੰ ਕਰ ਦੂੰ।
ਘੱਟੋ ਘੱਟ ਉਹਨੂੰ ਦੂਸਰੇ ਮੁੱਦਿਆਂ ਤੇ, ਕਦੇ ਵਕਫ ਬੋਰਡ ਤੋੜ ਤੇ, ਕਦੇ ਇੱਧਰ ਗਊਸ਼ਾਲਾ 'ਚ ਜਾ ਕੇ ਪੱਠੇ ਪਾਤੇ, ਇਹਨਾਂ ਚੀਜ਼ਾਂ ਤੋਂ ਹਟ ਕੇ ਉਹਨੂੰ ਇੱਧਰ ਜਿਹੜੀ ਨੇਗਰ ਦੀ ਮੱਛੀ ਹੈ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਔਰ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫੌਰੀ ਤੌਰ ਤੇ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ, ਯੋਗੀ ਆਦਿਤਿਆ ਨਾਲ। ਔਰ ਇਸ ਤੋਂ ਇਲਾਵਾ ਇਸ ਕੁੜੀ ਨੂੰ ਵੀ ਜਿੰਨਾ ਕੁ ਬਣਦਾ ਮੁਆਵਜ਼ਾ ਜਾਂ ਜਿੰਨੀ ਵੀ ਕਾਨੂੰਨੀ ਸਹਾਇਤਾ ਉਹ ਦੇਣੀ ਚਾਹੀਦੀ ਹੈ। ਫੌਰੀ ਤੌਰ ਤੇ ਇਸ ਕੁੜੀ ਨੂੰ ਹੌਸਲਾ ਦੇਣ ਦੀ ਜ਼ਰੂਰਤ ਹੈ, ਪੰਜਾਬ ਸਰਕਾਰ ਨੂੰ ਨਾਲ ਖੜਨਾ ਚਾਹੀਦਾ। ਜੀ ਬਿਲਕੁਲ। ਤੇ ਮਿੰਟੂ ਜੀ, ਆਪਾਂ ਅਗਲੀ ਗੱਲ ਕਰੀਏ। ਕੈਪਟਨ ਦੇ ਬਿਆਨ ਨਾਲ ਕਿਸਾਨਾਂ ਨੂੰ ਵੱਜੀ ਆ ਵੱਡੀ ਆਸ, 20 ਨੂੰ ਹੋ ਸਕਦਾ ਕਰਜ਼ੇ ਸੰਬੰਧੀ ਕੋਈ ਐਲਾਨ? ਦੇਖੋ, ਕੱਲ ਜਦੋਂ ਅਕਾਲੀ ਉੱਥੇ ਬਹੁਤ ਜ਼ਿਆਦਾ ਭੁੜਕਦੇ ਪਏ ਸਨ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਉੱਠਣਾ ਪਿਆ। ਪਹਿਲੀ ਗੱਲ ਤੇ ਇਹ ਆ ਰਾਜਕਰਨ ਵੀਰ ਜੀ, ਅਕਾਲੀਆਂ ਦਾ ਵਿਰੋਧ ਦੇਖੋ ਕਰਨਾ ਇਹਨਾਂ ਦਾ ਹੱਕ ਆ, ਅਧਿਕਾਰ ਹੈ, ਕਾਂਗਰਸੀ ਵੀ ਕਰਦੇ ਰਹੇ ਆ ਜਦੋਂ ਵਿਰੋਧੀ ਧਿਰ ਚ। ਪਰ ਘੱਟੋ ਘੱਟ ਅਕਾਲੀਆਂ ਨੂੰ ਇੰਨਾ ਤੇ ਪਤਾ ਹੋਣਾ ਚਾਹੀਦਾ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਤਜਵੀਜ਼ ਆਉਣੀ ਹੈ ਉਹ ਬਜਟ ਦੇ ਵਿੱਚ ਹੀ ਆਉਣੀ ਹੈ ਨਾ। ਤੁਸੀਂ ਉਦੋਂ ਤੱਕ ਇੰਤਜ਼ਾਰ ਕਰ ਲਓ, 20 ਤਰੀਕ ਨੂੰ ਇਹਨਾਂ ਨੇ ਬਜਟ ਪੇਸ਼ ਕਰਨਾ, ਤੁਸੀਂ ਜਦ ਤੱਕ ਇੰਤਜ਼ਾਰ ਕਰ ਲਓ। ਜੇ ਕੋਈ ਤਜਵੀਜ਼ ਨਹੀਂ ਆਏਗੀ ਜਦ ਤੁਸੀਂ ਫਿਰ ਵਿਰੋਧ ਕਰ ਲਓ। ਫਿਰ ਕਿਹੜਾ ਮੁੱਲਾ ਮਰ ਜਾਣਾ ਕਿ ਰੋਜੇ ਮੁੱਕ ਜਾਣੇ ਆ? ਪੰਜਾਬ ਕਿਹੜਾ ਕਿਤੇ ਤੁਰ ਚੱਲੇ? ਤੁਸੀਂ ਆਪਦੇ ਧਰਨੇ ਲਾਓ, ਮੋਰਚੇ ਲਾਓ, ਅਸੈਂਬਲੀ 'ਚ ਬਲੌਕੇਜ ਪੈਦਾ ਕਰੋ, ਜੋ ਮਰਜ਼ੀ ਕਰੋ, ਪਰ ਘੱਟੋ ਘੱਟ 20 ਤਰੀਕ ਤੱਕ ਤੇ ਵੇਖੋ। ਆ ਜਿਹੜੇ 2-3 ਦਿਨ ਤੁਸੀਂ ਐਵੇਂ ਅਜਾਈ ਗਵਾ ਦਿੱਤੇ ਆ, ਇਹ ਸਾਰਥਕ ਕੰਮ ਦੇ ਲੇਖੇ ਲਾਏ ਜਾ ਸਕਦੇ ਸਨ, ਪਰ ਇਹਨਾਂ ਨੇ ਰਸਤਾ ਦੂਜਾ ਚੁਣਿਆ। ਹਾਰ ਕੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕੱਲ ਖੜੇ ਹੋਣਾ ਪਿਆ। ਨਾਲੇ ਤੇ ਉਹਨੇ ਘੁਰਕੀ ਵੀ ਵੱਟੀ, ਉਹਨੇ ਕਿਹਾ ਮੈਂ ਫੋਲਾ ਫਾਇਲ ਕਰੋ ਜਿਹਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਂ ਆ ਕਿ ਕਿਹੜੇ ਕਿਹੜੇ ਖੱਡਾਂ ਲੈ ਕੇ ਗਏ ਤੁਸੀਂ, ਰਾਣਾ ਰਣਜੀਤ ਨੂੰ ਤਸੀਬ ਦਿੱਤੇ, ਚੁੱਪ ਕਰਕੇ ਬਹਿ ਵੀ ਗਏ। ਪਰ ਕੈਪਟਨ ਅਮਰਿੰਦਰ ਸਿੰਘ ਨੇ ਉੱਠ ਕੇ ਗੱਲ ਆਖੀ, ਮੈਂ ਕਿਹਾ ਸਾਨੂੰ ਸਮਾਂ ਤੇ ਦਿਓ, ਸਾਨੂੰ ਸਮਾਂ ਤਾਂ ਦਿਓ, ਜਦੋਂ ਗਵਰਨਰ ਦੇ ਭਾਸ਼ਣ ਤੇ ਮੈਂ ਬੋਲਣਾ ਹੈ, ਐਡਰੈਸ ਕਰਨਾ ਹੈ, ਉਦੋਂ ਤੱਕ ਇੰਤਜ਼ਾਰ ਤੇ ਕਰ ਲਓ। ਬਜਟ ਆਉਂਦਾ ਉਦੋਂ ਤੱਕ ਇੰਤਜ਼ਾਰ ਤੇ ਕਰ ਲਓ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਠੀਕ ਆ, ਪਰ ਇਸ ਤੋਂ ਆਸ ਵੱਧਦੀ ਹੈ। ਜਿਹੜਾ ਉਹਨੇ ਕਿਹਾ ਨਾ ਕਿ ਅਸੀਂ ਤਜਵੀਜ਼ ਲਿਆ ਰਹੇ ਹਾਂ, ਇਹਦਾ ਮਤਲਬ ਹੈ ਕਿ ਤਜਵੀਜ਼ ਤਿਆਰ ਆ, ਕਿਉਂਕਿ ਕੱਲ ਹੀ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਸੀ ਇਸ ਮੁੱਦੇ ਤੇ, ਟੀ ਹੱਕ ਕਮੇਟੀ ਜਿਹਨੂੰ ਕਹਿੰਦੇ ਆ, ਉਹਨੇ ਰਿਪੋਰਟ ਵੀ ਦੇ ਦਿੱਤੀ ਹੈ। ਵੈਸੇ ਹਾਲਾਂਕਿ ਰਿਪੋਰਟ ਉਹਨਾਂ ਨੇ ਥੋੜੀ ਜਿਹੀ ਅੱਧੀ ਅਧੂਰੀ ਦਿੱਤੀ ਹੈ। ਮੈਂ ਜਿੱਥੋਂ ਤੱਕ ਅੰਦਾਜ਼ਾ ਪਹਿਲਾਂ ਵੀ ਲਾਉਂਦਾ ਸਾਂ ਕਿ ਉਹ ਜਿਹੜੀ ਰਿਪੋਰਟ ਹੈ ਉਹ ਛੋਟੇ ਕਿਸਾਨਾਂ ਦੀ ਪਹੁੰਚ ਗਈ ਹੈ। ਸੋ ਛੋਟੇ ਕਿਸਾਨਾਂ ਲਈ ਕੁਛ ਨਾ ਕੁਛ ਇਹ ਰਿਆਇਤ ਜ਼ਰੂਰ ਕਰ ਦੇਣਗੇ। ਦੂਜੀ ਗੱਲ ਇਹ ਹੈ ਕਿ ਅਕਾਲੀ ਦਲ ਨੂੰ ਡਰ ਆ ਕਿ ਜੇ ਅਸੀਂ ਇਸ ਤਰ੍ਹਾਂ ਦਾ ਰੌਲਾ ਰੱਪਾ ਨਾ ਪਾਇਆ ਤੇ ਫਿਰ ਅਸੀਂ ਲੋਕਾਂ ਨੂੰ ਮੂੰਹ ਕੀ ਵਿਖਾਵਾਂਗੇ, ਕਿਉਂਕਿ ਹੁਣ ਅਸੀਂ ਆਖ ਦਿਆਂਗੇ ਕਿ ਕੈਪਟਨ ਨੇ ਤਾਂ ਕਰਨਾ ਹੀ ਕੁਛ ਨਹੀਂ ਸੀ, ਇਹ ਤਾਂ ਸਾਡੀ ਦੀਦਾ ਦਲੇਰੀ ਆ, ਅਸੀਂ ਇਹਨੂੰ ਘੇਰਿਆ, ਉੱਥੇ ਫੜਿਆ, ਇਹਨੂੰ ਬਹੁਤ ਫੜ ਕੇ ਆਖਿਆ ਕਰਜ਼ਾ ਮਾਫ ਕਰ, ਕਿਆ ਵੇਖੋ ਅਸੀਂ ਕਰਾ ਕੇ ਆਏ ਹਾਂ। ਸੋ ਇਹਨਾਂ ਨੇ ਜਾ ਕੇ ਪਿੰਡਾਂ 'ਚ ਕਹਿਣਾ, ਇਸੇ ਕਰਕੇ ਰੌਲਾ ਪਾਈ ਜਾਂਦੇ ਆ। ਹੁਣ ਮੈਨੂੰ ਜਿੱਥੋਂ ਤੱਕ ਉਮੀਦ ਆ ਕਿ ਛੋਟੇ ਕਿਸਾਨ ਜਿਨ੍ਹਾਂ ਨੂੰ ਆਪਾਂ ਸੀਮਾਂਤ ਕਿਸਾਨ ਕਹਿ ਦਿੰਦੇ ਆ ਅਖਰੀ ਭਾਸ਼ਾ ਦੇ ਵਿੱਚ, ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ 2.5 ਏਕੜ ਤੱਕ ਜਾਂ 3 ਏਕੜ ਤੱਕ ਆ, ਉਹਨਾਂ ਨੂੰ ਇਹ ਚੰਗੀ ਵੱਡੀ ਰਾਇਤ ਦੇ ਸਕਦੇ ਆ। ਦੂਜਿਆਂ ਲਈ ਮੇਰੇ ਖਿਆਲ ਦੇ ਨਾਲ ਇਹ ਕਹਿਣਗੇ ਕਿ ਭਾਈ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰੋ, ਜਦੋਂ ਵਕਤ ਆਇਆ, ਜਦੋਂ ਸਮਾਂ ਆਇਆ ਫਿਰ ਤੁਹਾਡੇ ਤੇ ਵੀ ਨਜ਼ਰ ਇਨਾਇਤ ਕਰਾਂਗੇ। ਉਹਦਾ ਰਾਜਕਰਨ ਵੀਰ ਜੀ, ਸਮੱਸਿਆ ਸਿਰਫ ਕਰਜ਼ਾ ਨਹੀਂ ਹੈ। ਇੱਥੇ ਅੱਜ ਇੱਕ ਮੈਂ ਅੰਕੜਾ ਪੜ੍ਹਦਾ ਪਿਆ ਸਾਂ ਜਿਹਦੇ ਵਿੱਚ ਬੜਾ ਸਾਫ਼ ਹੋ ਜਾਂਦਾ ਕਿ ਕਿਸਾਨੀ ਦੀ ਦਿੱਕਤ ਕੀ ਹੈ। ਮਸਲਾ ਇੱਕ ਸੀਮਾਂਤ ਕਿਸਾਨ, ਜਿਵੇਂ ਮੈਂ ਤੁਹਾਨੂੰ ਦੱਸਿਆ, ਸੀਮਾਂਤ ਕਿਸਾਨ ਕਹਿੰਦੇ ਜਿਹਦੇ ਕੋਲ 2.5 ਏਕੜ ਜਾਂ 2.5 ਏਕੜ ਤੋਂ ਘੱਟ ਪੈਲੀ ਹੁੰਦੀ ਹੈ, ਉਹਨੂੰ ਕਹਿ ਦਿੰਦੇ ਆ ਸੀਮਾਂਤ ਕਿਸਾਨ। ਸੋ ਉਹ ਸੀਮਾਂਤ ਕਿਸਾਨ ਹੈ ਜਿਹੜਾ, ਉਹਦਾ ਜਿਹੜਾ ਆਮਦਨ ਹੈ ਮਤਲਬ ਕਿ ਉਹ ਹੈਗੀ ਆ ਇਸ ਤਰੀਕੇ ਦੀ ਕਿ ਉਹ 1 ਰੁਪਈਆ ਖਰਚ ਕਰਦਾ, 1 ਰੁਪਈਆ ਕਮਾਉਂਦਾ, ਤੇ ਜਿਹੜਾ ਉਹਦਾ ਖਰਚ ਹੈ ਉਹ 1 ਰੁਪਈਆ 35 ਪੈਸੇ ਬਣਦਾ। ਦੂਜੇ ਪਾਸੇ ਜਿਹੜਾ ਹੈਗਾ ਨਾ ਛੋਟਾ ਕਿਸਾਨ, ਜਾਂ ਜਿਹਨੂੰ ਕਹਿ ਸਕਦੇ ਆਪਾਂ ਦਰਮਿਆਨਾ ਕਿਸਾਨ, ਉਹ 1 ਰੁਪਈਆ 29 ਪੈਸੇ ਖਰਚ ਕਰ ਲੈਂਦਾ, ਜਦਕਿ 1 ਰੁਪਈਆ ਉਹਦੀ ਇਨਕਮ ਹੈ। ਤੀਜੇ ਪਾਸੇ ਜਿਹੜਾ ਵੱਡਾ ਕਿਸਾਨ ਆ ਉਹ 6 ਪੈਸੇ ਬਚਾ ਲੈਂਦਾ। ਮਤਲਬ ਕਿ ਦੂਜੇ ਦੋਨਾਂ ਨੂੰ, ਕਿਸੇ ਨੂੰ 29 ਪੈਸੇ ਘੱਟ ਆ, ਕਿਸੇ ਨੂੰ 36 ਪੈਸੇ ਘੱਟ ਆ, ਕਿਸੇ ਨੂੰ ਕਿੰਨਾ ਘੱਟ ਆ, ਜਦਕਿ ਜਿਹੜਾ ਵੱਡਾ ਕਿਸਾਨ ਹੈ, ਜਿਹੜਾ 20 ਏਕੜ ਵਾਲਾ, 25 ਏਕੜ ਵਾਲਾ, ਉਹਨੂੰ 1 ਰੁਪਈਆ ਖਰਚ ਕਰਕੇ ਉੱਤੇ 6 ਪੈਸੇ ਬਚ ਜਾਂਦੇ ਆ। ਇੱਥੇ ਹੀ ਬੇਸਿਕ ਸਮੱਸਿਆ ਕਿ ਇੱਕ ਜਿਹੜਾ ਸੀਮਾਂਤ ਕਿਸਾਨ ਹੈ, ਯਾਨੀ ਜਿਹਦੇ ਕੋਲ 2.5 ਕਿੱਲੇ ਜ਼ਮੀਨ ਆ, ਉਹ 1 ਰੁਪਈਆ ਕਮਾਉਣ ਵਾਸਤੇ 1 ਰੁਪਈਆ 35 ਪੈਸੇ ਖਰਚ ਕਰਦਾ। ਮਤਲਬ ਕਿ ਉਹਨੂੰ ਹਰੇਕ 1 ਰੁਪਈਏ ਪਿੱਛੇ 35 ਪੈਸੇ ਕਰਜ਼ਾ ਜਿਹੜਾ ਉਹ ਚੁੱਕਣਾ ਪੈਂਦਾ। ਇਸ ਸਮੱਸਿਆ ਨੂੰ ਜਿੰਨਾ ਚਿਰ ਹੱਲ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਠੀਕ ਹੈ ਕਿ ਵਕਤੀ ਤੌਰ ਤੇ ਤੁਸੀਂ ਰਾਇਤਾਂ ਦਿੰਦੇ ਰਹੋ, ਸਿਆਸਤ ਚਲਾਉਂਦੇ ਰਹੋ, ਪਰ ਇਸ ਖੱਪੇ ਨੂੰ, ਇਸ ਪਾੜੇ ਨੂੰ ਜਦੋਂ ਤੱਕ ਪੂਰੋਗੇ ਨਹੀਂ, ਇਸ ਸਮੱਸਿਆ ਦਾ ਭੋਗ ਨਹੀਂ ਪੈਣਾ।
ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਦੇ ਜਲ ਬੱਸ ਦੇ ਸੁਪਨੇ ਦੇ ਉੱਤੇ ਕਹਿੰਦੇ ਪਾਣੀ ਫੇਰਤਾ ਆ। ਅੱਜ ਕੱਲ ਨਵਜੋਤ ਸਿੱਧੂ ਵੀ ਫਾਰਮ ਦੇ ਵਿੱਚ ਆਇਆ, ਪਰ ਜਿਸ ਤਰ੍ਹਾਂ ਦਾ ਅੱਜ ਕੰਮ ਕੀਤਾ ਉਹਦੇ ਨਾਲ ਸੁਖਬੀਰ ਬਾਦਲ ਤੇ ਕਹਿੰਦਾ ਹੋਣਾ ਕਿ ਰੀਜਾ ਨਾਲ ਸੀ ਲਿਆਂਦੀ, ਸਿੱਧੂ ਲਾਈਆਂ ਜਲ ਬੱਸ ਦੇ ਬਰੇਕਾਂ, ਮੈਂ ਟੁੱਟੇ ਦਿਲ ਨਾਲ ਟੀਵੀ ਉੱਤੇ ਟੁੱਟੇ ਸੁਪਨੇ ਨੂੰ ਪਿੰਡ ਬਾਦਲ ਤੋਂ ਵੇਖਾਂ ਜੀ। ਉਹਦਾ ਸੁਪਨਾ ਇਹਨੇ ਤੋੜ ਦਿੱਤਾ ਸਿੱਧੂ ਨੇ, ਚੰਗੀ ਗੱਲ ਨਹੀਂ ਕੀਤੀ। ਉਹਦੇ ਦਿਨ ਹੋਰ ਦੇਖ ਲੈਂਦਾ, ਘੱਟੋ ਘੱਟ ਮੀਂਹ ਪੈ ਜਾਂਦੇ, ਕੋਈ 4 ਗੇੜੇ ਕੱਢ ਲੈਂਦੀ, ਮਨ ਤਸੱਲੀ ਤਾਂ ਹੁੰਦੀ। ਉਹ ਇੱਕ ਵਾਰੀ ਘੁੜਕੇ ਜਿਹੜੇ ਗੇੜੇ ਦੇ ਉੱਤੇ ਛਕੜਾ ਜਿਹਾ ਲਿਆਂਦਾ, ਫਿਰ ਮੁੜ ਕੇ 2-3 ਵਾਰੀ ਨਵੀਂ ਬੱਸ ਚਲਾਈ। ਉਹ ਦੱਸਦੇ ਆ ਕਿ ਜਿਹੜੀ ਕਮਾਈ ਹੋਈ ਆ ਹੁਣ ਤੱਕ, ਇਹ ਤਾਂ ਕਹਿੰਦੇ ਸਨ ਕਿ ਇਹ ਜਿਹੜੀ ਜਲ ਬੱਸ ਆ ਗਈ ਇਹਨੇ ਤਕਦੀਰਾਂ ਹੀ ਬਦਲ ਦੇਣੀਆਂ, ਟੂਰਿਜ਼ਮ ਦੀਆਂ ਤੇ ਇਹਨੇ ਤਸਵੀਰਾਂ ਹੀ ਬਦਲ ਦੇਣੀਆਂ। ਦੱਸਦੇ ਆ ਕਿ ਸਾਰੀ ਕਮਾਈ ਉਹਦੀ ਹੁਣ ਤੱਕ ਦੀ ਹੈ 65,000 ਦੀ ਜੀ। ਉਹਦੇ ਤੇ ਖਰਚ ਕਿੰਨਾ ਕੀਤਾ? ਖਰਚ ਕੀਤਾ 8 ਕਰੋੜ 60 ਲੱਖ ਰੁਪਈਆ। 8 ਕਰੋੜ 60 ਲੱਖ ਰੁਪਈਆ ਖਰਚ ਕਰੀ ਬੈਠੇ ਆ, ਤੇ ਕਮਾਇਆ ਕਿੰਨਾ ਇਹਨਾਂ ਕਈ ਮਹੀਨਿਆਂ ਦੇ ਵਿੱਚ? ਮਹਿਜ਼ 65,000 ਰੁਪਈਆ। ਹੁਣ 65,000 ਰੁਪਈਏ ਨਾਲ ਤੁਸੀਂ ਵਿਆਜ ਮੋੜੋਗੇ ਕਿ ਉਹਦੇ ਤੇ ਅੱਗੇ ਜਾ ਕੇ ਟੂਰਿਜ਼ਮ ਨਾਲ ਖਰਚਾ ਚਲਾਓਗੇ। ਦੂਜੀ ਗੱਲ ਹੈ ਜਿਹੜੀ ਇਹਨੇ ਕੀਤਾ, ਠੀਕ ਹੈ, ਜੋ ਲੱਗਦਾ ਨਵਜੋਤ ਸਿੱਧੂ ਨੂੰ ਕਿ ਇਹ ਗਲਤ ਆ, ਉਹ ਕਰ ਸਕਦਾ ਕਿਉਂਕਿ ਇਹਦੇ ਹੱਥ ਪਾਵਰ ਹੈ, ਸਮਰੱਥਾ ਹੈ। ਸਮਰੱਥ ਤੋਂ ਨਾ ਕੋਈ ਦੋਸ਼ ਦਸਾਈ, ਇਹਦੇ ਕੋਲ ਸਮਰੱਥਾ ਹੈ, ਸਮੇਂ ਪਾਵਰ ਹੈ, ਕਰ ਸਕਦਾ। ਪਰ ਮੈਂ ਕਹਿੰਦਾ ਕਿ ਇਹਨੂੰ ਚੰਗੀ ਤਰ੍ਹਾਂ ਜਾਂਚ ਪਰਖ ਲੈਣਾ ਚਾਹੀਦਾ। ਜੇ ਕਿਸੇ ਚੀਜ਼ ਦੇ ਵਿੱਚ ਕੋਈ ਸੰਭਾਵਨਾ ਹੈ ਤੇ ਉਹਨੂੰ ਇਸ ਕਰਕੇ ਨਾ ਰੱਦ ਕਰ ਦੇਵੇ। ਇਹ ਸੁਖਬੀਰ ਸਿੰਘ ਬਾਦਲ ਦਾ ਪ੍ਰੋਜੈਕਟ, ਕਿਉਂਕਿ ਉਹਦੀਆਂ ਗੱਲਾਂ ਚੋਂ ਗੁੱਸਾ ਜਿਹੜਾ ਉਹ ਸਾਫ਼ ਝਲਕਦਾ। ਸੁਖਬੀਰ ਸਿੰਘ ਬਾਦਲ ਨੂੰ ਦਿਖਾਉਣਾ ਚਾਹੁੰਦਾ ਕਿ ਤੁਸੀਂ ਮੈਨੂੰ ਖੁੰਝੇ ਲਾਇਆ ਸੀ, ਅੱਜ ਤੁਹਾਨੂੰ ਮੈਂ ਦੇਖੋ ਇੱਥੇ ਤੱਕ ਕੇ ਖਿਲਾਫਦਾ। ਇਹ ਨਹੀਂ ਹੋਣਾ ਚਾਹੀਦਾ। ਜੇ ਸੰਭਾਵਨਾ ਉੱਥੇ ਕੋਈ ਬਣਦੀ ਸੀ, ਇਸ ਸੰਭਾਵਨਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਸੀ, ਪਰ ਜੇ ਨਹੀਂ, ਘਾਟੇ ਵਾਲਾ ਸੌਦਾ ਤੋਂ ਬੰਦ ਕਰ ਸਕਦੇ ਆ। ਦੂਜੀ ਗੱਲ ਕਿ ਦੇਖੋ ਨਵਜੋਤ ਸਿੱਧੂ ਜਿਸ ਤਰੀਕੇ ਦਾ ਕੰਮ ਕਰਦਾ ਪਿਆ, ਉਹਦੇ ਤੋਂ ਇੱਕ ਚੀਜ਼ ਝਲਕਦੀ ਹੈ, ਉਹ ਇਹ ਆ ਕਿ ਨਵਜੋਤ ਸਿੱਧੂ ਕਾਣੀ ਮਾਰਦਾ ਪਿਆ। ਉਹ ਕਹਿੰਦਾ ਕਿ ਕਪਲੇ ਹੋ ਗਏ ਫਲਾਣੀ ਥਾਂ ਤੇ, ਇਹਦੇ ਚਾਚੇ ਦੇ ਖਿਲਾਫ ਇਹਨੇ ਕਪਲਾ ਕੱਢ ਲਿਆਂਦਾ। ਉੱਥੇ ਬੋਲਿਆ ਜਾ ਕੇ ਅਸੈਂਬਲੀ ਦੇ ਵਿੱਚ ਕਿ ਜੀ ਇਹ 9 ਕਿੱਲਿਆਂ ਤੇ ਕਬਜ਼ਾ ਕਰੀ ਬੈਠੇ ਆ। ਉਹਨੂੰ ਵੈਸੇ ਉਹਨੇ ਵੀ, ਉਹ ਕਹਿੰਦਾ ਜੀ 9 ਕਿੱਲੇ ਤੇ ਨਹੀਂ, 9 ਕਨਾਲਾਂ ਸੀ ਮੇਰੇ ਕੋਲ, ਇਹਦਾ ਚਾਚਾ ਕਹਿੰਦਾ ਬਾਦਲ ਦਾ ਜੀ। ਉਹਦੇ ਤੇ ਇਹ ਵਿਵਾਦ ਜਿਹੜਾ ਭਰ ਗਿਆ, ਉਹ ਕਹਿੰਦਾ ਵਕੀਲ ਕਰੂੰ ਗੱਡਵਾ ਤੇ ਸਿੱਧੂ ਤੇ ਕਰੂੰ ਮਾਣਹਾਨੀ ਦਾ ਮੁਕੱਦਮਾ। ਉਹ ਉਧਰੋਂ ਧਮਕੀਆਂ ਦਿੱਤੀ ਜਾਂਦਾ। ਨਵਜੋਤ ਸਿੱਧੂ ਨੂੰ ਜਿਹੜੀ ਚੀਜ਼ ਕਰਨੀ ਚਾਹੀਦੀ ਹੈ, ਸਪਸ਼ਟ ਕਰਨੀ ਚਾਹੀਦੀ ਹੈ, ਇੱਕ ਸਾਰਤਾ ਨਾਲ ਕਰਨੀ ਚਾਹੀਦੀ ਹੈ। ਦੂਜੀ ਗੱਲ ਜਿਹੜੀ ਮੈਂ ਕਹਿਣ ਲੱਗਾ ਸੀਗਾ ਉਹ ਇਹ ਹੈ ਕਿ ਇਹ ਕਪਲੇ ਕਹੀ ਜਾਂਦਾ, ਫਲਾਣੀ ਥਾਂ ਤੋਂ ਵੀ ਕਪਲਾ, ਫਲਾਣੀ ਥਾਂ ਤੋਂ ਵੀ ਕਪਲਾ। ਆ ਇੱਕ ਗੱਲ ਨਵੀਂ ਇੱਥੋਂ ਸੁਣਨ ਨੂੰ ਮਿਲਦੀ ਹੈ ਕਿ ਮੋਹਾਲੀ ਲਾਗੇ ਇੱਕ ਨਗਰ ਕੌਂਸਲ ਦੇ ਵਿੱਚ ਇੱਕ ਕਾਂਗਰਸੀ ਕੌਂਸਲਰ 2 ਵਾਰੀ ਉੱਥੇ ਪ੍ਰਧਾਨ ਬਣਿਆ। ਕੌਂਸਲ ਦਾ ਜਿਹੜਾ 2 ਵਾਰੀ ਪ੍ਰਧਾਨ ਬਣਿਆ, ਦੋਨੇ ਵਾਰੀ ਰਿਕਾਰਡ ਦੇ ਨਾਲ ਛੇੜਛਾੜ ਕਰਕੇ ਬਣਿਆ ਤੇ 8 ਵੱਡੀਆਂ ਦੁਕਾਨਾਂ ਤੇ ਉਹਨੇ ਕਬਜ਼ਾ ਕੀਤਾ ਨਗਰ ਕੌਂਸਲ ਨੇ। ਠੀਕ ਹੈ, ਉਹ ਕਬਜ਼ਾ ਨਹੀਂ, ਜੇ ਤੁਸੀਂ ਸੁਖਬੀਰ ਦੇ ਚਾਚੇ ਨੂੰ ਘੇਰਦੇ ਹੋ, ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ, ਤੇ ਫਿਰ ਤੁਸੀਂ ਆਪਣੇ ਬੰਦਿਆਂ ਤੋਂ ਵੀ ਛਡਾਓ ਨਾ, ਜਿਹੜੇ ਕਬਜ਼ੇ ਕਰੀ ਬੈਠੇ ਆ, ਜੇ ਕਰਨ ਦੀ ਤਿਆਰੀ ਕਰੀ ਬੈਠੇ ਆ। ਸੋ ਨਵਜੋਤ ਸਿੱਧੂ ਰੌਲਾ ਤੇ ਬਹੁਤ ਪਾਉਂਦਾ ਪਿਆ, ਪਰ ਉਸ ਤਰ੍ਹਾਂ ਮੈਂ ਦੇਖਦਾ ਕਿ ਇਹ ਜਿਹੜੀ ਬੱਸ ਸੀਗੀ ਇੱਥੇ ਚੱਲਣ ਵਾਲੀ ਹੈ ਨਹੀਂ ਸੀਗੀ, ਕਿਉਂਕਿ ਪਾਣੀ ਇਹਦੇ ਲਈ ਛੱਡਣਾ ਪੈਂਦਾ, ਤੇ ਜਦੋਂ ਪਾਣੀ ਛੱਡਣਾ ਪੈਂਦਾ ਤੁਸੀਂ ਅੱਗੇ ਦੇਖਿਆ ਸੀਗਾ ਕਿ ਹਜ਼ਾਰਾਂ ਕਿਸਾਨਾਂ ਦੀ ਫਸਲ ਡੁੱਬ ਗਈ ਸੀ ਜੀ। ਬਿਲਕੁਲ, ਇਹਦੇ ਲਈ ਪਾਣੀ ਜਿੰਨਾ ਚਾਹੀਦਾ ਸੀਗਾ ਉਹ ਪੱਧਰ ਹੈ ਨਹੀਂ ਸੀਗਾ। ਸੋ ਨਵਜੋਤ ਸਿੱਧੂ ਨੇ ਉਸੇ ਚੀਜ਼ ਨੂੰ ਦੇਖਿਆ, ਪਰ ਇਹਦੇ ਨਾਲ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ। ਦੂਜੀ ਗੱਲ ਇਹ ਆ ਕਿ ਇਹ ਨਹੀਂ ਕਿ ਤੁਸੀਂ ਇੱਕ ਥਾਂ ਤੇ ਬੰਦ ਕਰਾਤੀ, ਐਵੇਂ ਐਲਾਨ ਜੇ ਕਰ ਦਿੱਤੇ ਠੋਕੋ ਤਾੜੀ, ਤੋਤਾ ਮਨੇਰੇ ਬਹਿ ਨਹੀਂ ਦੇਣਾ ਜੀ, ਜਸਾਲਾ ਰਹਿ ਨਹੀਂ ਦੇਣਾ, ਠੋਕੋ ਤਾੜੀ ਆਪ ਹੀ ਗੱਲ ਕਰਕੇ ਠੋਕੋ ਤਾੜੀ। ਇਹ ਨਹੀਂ ਹੈ, ਤੁਸੀਂ ਟੂਰਿਜ਼ਮ ਲਈ ਕੰਮ ਵੀ ਕਰੋ। ਐਲਾਨ ਨਹੀਂ, ਇਕੱਲੇ ਐਲਾਨ ਨਾਲ ਗੱਲ ਨਹੀਂ ਬਣੇਗੀ। ਤੁਹਾਡੇ ਕੋਲ ਬਹੁਤ ਸਾਰੇ ਸਪੌਟ ਆ, ਨੀਲੋ ਨਹਿਰ ਵਾਲਾ ਸਪੌਟ ਆ, ਰੋਪੜ ਦੇ ਵਿੱਚ ਇਹਨਾਂ ਨੇ ਬੇੜਾ ਗਰਕ ਕੀਤਾ ਸੀ ਸਪੌਟ ਦਾ, ਉਹ ਚਾਲੂ ਕਰ ਸਕਦੇ ਹੋ। ਇਸ ਤਰ੍ਹਾਂ ਦੇ ਟੂਰਿਜ਼ਮ ਪੁਆਇੰਟ ਤੁਹਾਡੇ ਕੋਲ ਵਧੀਆ ਹੈ, ਉਹਨਾਂ ਨੂੰ ਚਾਲੂ ਕਰ ਲਓ। ਵੈਸੇ ਜ਼ਰੂਰਤ ਹੈ ਨਵਜੋਤ ਸਿੱਧੂ ਵਰਗੇ ਬੰਦੇ ਦੀ, ਪਰ ਜਦੋਂ ਕਾਣੀ ਮਾਰਦਾ ਨਾ, ਉਦੋਂ ਸ਼ੱਕ ਹੁੰਦਾ ਕਿ ਨਵਜੋਤ ਸਿੱਧੂ ਕੰਮ ਤੇ ਭਾਵੇਂ ਠੀਕ ਕਰਦਾ ਪਿਆ, ਪਰ ਕਦੇ ਨਾ ਉਹ ਥੋੜਾ ਜਿਹਾ ਆਪਣਿਆਂ ਦਾ ਲਿਹਾਜ਼ ਰੱਖਦਾ ਪਿਆ। ਇਹ ਲਿਹਾਜ਼ਦਾਰੀ ਹੈ ਜਿਹੜੀ, ਇਹ ਵੈਸੇ ਸਿਆਸਤ ਦੇ ਧਰਮ ਦੇ ਵਿੱਚ ਮਾਇਨੇ ਨਹੀਂ ਰੱਖਦੀ, ਇਹ ਲਿਹਾਜ਼ਦਾਰੀ ਨਹੀਂ ਹੋਣੀ ਚਾਹੀਦੀ। ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ, ਪੰਜਾਬ ਪੁਲਿਸ ਦਾ ਇੱਕ ਹੋਰ ਸਬ ਇੰਸਪੈਕਟਰ ਗ੍ਰਿਫਤਾਰ, ਮਾਲਖਾਨੇ ਚੋਂ ਮਾਲ ਕੱਢ ਕੇ ਵੇਚਦਾ ਸੀ। ਦੇਖ ਲਓ ਕਿੰਨੀ ਮੌਜ ਆ। ਇਹ ਤੇ ਸੱਜਣ ਇਹੋ ਜਿਹੇ ਹੋਣੇ ਆ ਜਿਹੜੇ ਪੈਸੇ ਦੇ ਕੇ ਡਿਊਟੀ ਕਹਿੰਦੇ ਹੁੰਦੇ ਕਿ ਸਾਡੀ ਮਾਲਖਾਨੇ ਤੇ ਲਾ ਦਿਓ ਜੀ। ਸਹੀ ਗੱਲ, 24 ਘੰਟੇ ਭਾਵੇਂ ਅਸੀਂ ਉੱਥੇ ਦੋਏ ਲੱਗੇ ਬੈਠੇ ਰਵਾਂਗੇ, ਪਰ ਹੋਰ ਕਿਤੇ ਡਿਊਟੀ ਨਾ ਲਾਓ ਸਾਡੀ। ਦੱਸਦੇ ਆ ਕਿ ਇਹ ਫਾਜ਼ਿਲਕਾ ਦੇ ਵਿੱਚ ਤੈਨਾਤ ਸੀ ਸਬ ਇੰਸਪੈਕਟਰ, ਨਾਂ ਦਾ ਨਹੀਂ ਪਤਾ ਲੱਗ ਸਕਿਆ ਕਿਉਂਕਿ ਹੁਣੇ ਇਹਦੀ ਗ੍ਰਿਫਤਾਰੀ ਹੋਈ
ਜੀ। ਇਸ ਸਬ ਇੰਸਪੈਕਟਰ ਤੇ ਪਰਚਾ ਤੇ ਦੱਸਦੇ ਆ ਕਿ ਅਪ੍ਰੈਲ ਦੇ ਵਿੱਚ ਹੀ ਇਹਨਾਂ ਨੇ ਦਰਜ ਕਰ ਲਿਆ ਸੀਗਾ, ਪਰ ਗ੍ਰਿਫਤਾਰੀ ਅੱਜ ਪਾਈ ਕਿਉਂਕਿ ਸਬੂਤ ਇਕੱਠੇ ਕਰਦੇ ਹੋਣੇ ਆ। ਦੱਸਣ ਦੇ ਵਿੱਚ ਜੋ ਆਇਆ ਉਹ ਇਹ ਆਇਆ ਕਿ ਇਹ ਜਿਹੜਾ ਸੱਜਣ ਸੀ ਇਹਨੇ ਮਾਲਖਾਨੇ ਦੀ ਡੁਪਲੀਕੇਟ ਚਾਬੀ ਬਣਾਈ ਹੋਈ ਸੀ। ਤੇ ਜਦੋਂ ਵੀ ਐਸਾ ਫਸਾ ਹੁੰਦਾ ਸੀ, ਮੈਂ ਮਾਲ ਚੈੱਕ ਕਰਨਾ, ਮਾਲ ਚੈੱਕ ਵੀ ਕਰ ਲੈਂਦਾ ਹੋਊਗਾ ਥੋੜਾ ਖਾ ਕੇ ਮੂੰਹ ਨਾਲ, ਪਰ ਉਹਦਾ ਮਾਲ ਚੈੱਕ ਕਰਦਾ ਮਾਲ ਚੈੱਕ ਵੀ ਲੈਂਦਾ ਸੀ ਤੇ ਚੱਕ ਕੇ ਤੇ ਗਾਂ ਆਪਣੇ ਸੱਜਣਾ ਬੇਲੀਆਂ ਭਾਵ ਜਿਹੜੇ ਤਸਕਰਾਂ ਦੇ ਨਾਲ ਇਹਨਾਂ ਦੇ ਸੰਬੰਧ ਹੁੰਦੇ ਆ ਉਹਨਾਂ ਨੂੰ ਜਾ ਕੇ ਦੇ ਦਿੰਦਾ ਸੀ। ਇੱਕ ਵਾਰ ਤੁਹਾਨੂੰ ਮੈਂ ਅੱਗੇ ਵੀ ਗੱਲ ਸੁਣਾਈ ਸੀਗੀ ਕਿ ਇਸ ਤਰ੍ਹਾਂ ਦਾ ਹੌਲਦਾਰ ਫਿਰੋਜ਼ਪੁਰੋਂ ਵੀ ਫੜਿਆ ਗਿਆ ਸੀ ਜਿਹਨੇ 2.5-3 ਕਿਲੋ ਸਮੈਕ ਕੱਢ ਕੇ ਹੌਲੀ ਸਮੈਕ ਕੱਢ ਕੇ ਬਾਜ਼ਾਰ ਦੇ ਵਿੱਚ ਵੇਚ ਦਿੱਤੀ ਸੀ। ਇਸ ਤਰ੍ਹਾਂ ਦੇ ਬਹੁਤ ਨੇ, ਪਰ ਇੱਕ ਚੀਜ਼ ਹੈ ਰਾਜ ਕਰਨਵੀਰ ਸਿੰਘ ਜੀ, ਜਿਸ ਤਰੀਕੇ ਨਾਲ ਇਹਨਾਂ ਨੇ ਆ 2-3 ਵੱਡੇ ਕਿੱਲੇ ਪੁੱਟੇ ਆ ਇੱਕ ਹਫ਼ਤੇ ਦੇ ਅੰਦਰ ਇਹ ਤੋਂ ਥੋੜੀ ਜਿਹੀ ਉਮੀਦ ਵੱਧਦੀ ਹੈ ਕਿ ਜੇ ਇਹਨਾਂ ਨੇ ਆਪਣੇ ਘਰ ਦੀ ਸਫਾਈ ਕਰ ਲਈ, ਕਿਉਂਕਿ ਸਾਰੇ ਚੋਰ ਤੇ ਇਹਨਾਂ ਦੇ ਆਪਦੇ ਘਰ ਚੋਂ ਨਿਕਲਦੇ ਪਏ ਆ, ਜੇ ਇਹਨਾਂ ਨੇ ਤਗੜੇ ਹੋ ਕੇ ਇਧਰੋਂ ਸਫਾਈ ਕਰ ਲਈ ਤੇ ਫਿਰ ਮੇਰੇ ਖਿਆਲ ਦੇ ਨਾਲ ਪੈੜਾਂ ਜਿਹੜੀਆਂ ਇਹ ਗਾਂ ਤੱਕ ਲੈ ਜਾਣਗੇ। ਹਾਲੇ ਤੇ ਥਾਣਿਆਂ ਤੱਕ ਹੀ ਆ, ਮੇਰੇ ਖਿਆਲ ਦੇ ਨਾਲ ਫਿਰ ਵੱਡਿਆਂ ਘਰਾਂ ਦੀਆਂ ਕੋਠੀਆਂ ਤੱਕ ਵੀ ਚਲੇ ਜਾਣਗੇ। ਜਦ ਤੱਕ ਇਹ ਉੱਥੋਂ ਪਹੁੰਚਦੇ ਆ, ਉੱਥੋਂ ਤੱਕ ਜਾਂਦੇ ਜਾਂ ਭੌਂਕੇ ਆਉਂਦੇ ਆ ਖਾਲੀ ਹੱਥ। ਇੱਕ ਚੀਜ਼ ਅਸੀਂ ਦੇਖ ਲਈਏ, ਇਹ ਸ਼ਸ਼ੀ ਕਾਂਤ ਦੀ ਜਿਹੜੀ ਗੱਲ ਕਹੀ ਸੀ ਉਹ ਤਿੰਨ ਸਹੀ ਸਾਬਤ ਹੋ ਰਹੀ ਹੈ ਰਾਜ ਕਰਨਵੀਰ ਜੀ। ਉਹਨੇ ਕੀ ਕਿਹਾ ਸੀ? ਉਹਨੇ ਕੋਰਟ ਦੇ ਵਿੱਚ ਕਿਹਾ ਸੀ ਉਹਨੇ ਆਖਿਆ ਕਿ ਇੱਕ ਨੈਕਸਸ ਬਣ ਗਿਆ ਔਰ ਨੈਕਸਸ 3 ਧਿਰੀ ਹੈ, 3 ਧਿਰੀ ਤੋਂ ਭਾਵ ਤਕੂਨੀ। ਉਹ ਕਹਿੰਦਾ ਸੀ ਇੱਕ ਸਿਆਸਤਦਾਨ, ਦੂਸਰੇ ਪੁਲਿਸ ਵਾਲੇ ਤੇ ਤੀਸਰੇ ਤਸਕਰ ਭਾਈ ਸਾਹਿਬ। ਕਹਿੰਦੇ ਕਿ ਇਹਨਾਂ ਨੂੰ ਤੋੜੋ। ਉਹਨਾਂ ਨੇ ਨਾਂ ਵੀ ਦਿੱਤੇ ਸੀ, ਚਲੋ ਖੈਰ ਆਪਾਂ ਨਾਂ ਨਹੀਂ ਲੈ ਸਕਦੇ ਕਿਉਂਕਿ ਉਹ ਹਾਲੇ ਜ਼ੇਰੇ ਸੁਣਵਾਈ ਅਦਾਲਤ ਦੇ ਵਿੱਚ, ਪਰ ਜੋ ਉਹਨਾਂ ਨੇ ਕਿਹਾ ਸੀ ਇਹ 3 ਧਿਰੀ ਨੈਕਸਸ ਆ ਉਸ ਚੀਜ਼ ਨੇ ਸਾਬਤ ਕਰ ਦਿੱਤਾ। ਹਾਲਾਂਕਿ ਉਦੋਂ ਸਾਰੇ ਕ੍ਰਿਟੀਸਾਈਜ਼ ਵੀ ਕਰਦੇ ਸਨ ਕਿ ਸ਼ਸ਼ੀ ਕਾਂਤ ਨੌਕਰੀ ਦੇ ਦੌਰਾਨ ਕਿਉਂ ਨਹੀਂ ਬੋਲਿਆ, ਉਦੋਂ ਕਿਉਂ ਚੁੱਪ ਰਿਹਾ, ਹੁਣ ਬਾਦਲਾਂ ਦੇ ਉਲਟ ਬੋਲਦਾ। ਉਹ ਸਾਰੇ ਸਵਾਲ ਉਦੋਂ ਉੱਠਦੇ ਸਨ, ਪਰ ਅੱਜ ਸਾਰੇ ਸਵਾਲ ਸਿਰ ਝੁਕਾ ਕੇ ਖੜੇ ਆ ਕਿਉਂਕਿ ਸਾਰੀਆਂ ਗੱਲਾਂ ਸਹੀ ਹੋ ਰਹੀਆਂ ਨੇ। ਉਸ ਤੋਂ ਬਾਅਦ ਨੇਤਾ ਜਿਹੜੇ ਈਡੀ ਕੋਲ ਪੁੱਛਗਿੱਛ ਲਈ ਪੇਸ਼ ਵੀ ਹੋ ਚੁੱਕੇ ਆ, ਪੁਲਿਸ ਵਾਲੇ ਫੜੇ ਵੀ ਜਾ ਚੁੱਕੇ ਆ ਤੇ ਤਸਕਰ ਤੇ ਖੈਰ ਤੁਹਾਨੂੰ ਪਤਾ ਹੀ ਹੈ ਉਹਨਾਂ ਬਾਰੇ ਤੇ ਕੋਈ ਸਫਾਈ ਦੇ ਨਹੀਂ ਸਕਦਾ। ਕੁੱਲ ਮਿਲਾ ਕੇ ਜੋ ਸ਼ਸ਼ੀ ਕਾਂਤ ਨੇ ਕਿਹਾ ਸੀ ਉਹ ਅੱਖਰ ਅੱਜ ਸੱਚ ਸਾਬਤ ਹੋਇਆ। ਜੀ ਅਗਲੀ ਮਿੰਟੋ ਜੀ ਆਪਾਂ ਗੱਲ ਕਰੀਏ ਵੀ CBSE ਨੇ ਵਿਦਿਆਰਥੀਆਂ ਨੂੰ ਦਿੱਤਾ ਇੱਕ ਹੋਰ ਸ਼ਿਕਾਇਤੀ ਹਥਿਆਰ। ਦੇਖੋ, ਵਿਦਿਆਰਥੀਆਂ ਨੂੰ ਲਗਾਤਾਰ ਅਧਿਕਾਰ ਮਿਲਦੇ ਪਏ ਆ, ਇੰਨੇ ਜ਼ਿਆਦਾ ਅਧਿਕਾਰ ਮਿਲਦੇ ਪਏ ਆ ਕਿ ਮੈਂ ਹੈਰਾਨ ਹੁੰਨਾ ਰਾਜ ਕਰਨਵੀਰ ਜੀ ਕਿ ਉਹ ਵੀ ਸਮਾਂ ਸੀ ਜਦੋਂ ਸਾਡੇ ਵਰਗੇ ਤੜਕੇ ਉੱਠ ਕੇ 4 ਵਜੇ ਆਪਣੇ ਸਰਕਾਰੀ ਸਕੂਲ ਦੀ ਬਾਰੀ ਲਾਉਣ ਜਾਇਆ ਕਰਦੇ ਸਨ, ਨਹਿਰੀ ਪਾਣੀ ਦੀ ਬਾਰੀ। ਅੱਜ ਕੋਈ ਵਿਦਿਆਰਥੀ ਨਹੀਂ ਜਾਂਦਾ ਹੋਵੇਗਾ। ਅਸੀਂ ਸਾਰਾ ਸਕੂਲ ਆਪਣਾ ਜਿਹੜਾ 3-4 ਕਿੱਲਿਆਂ ਦੇ ਵਿੱਚ ਸੀ ਆਪ ਹੀ ਉਹਨੂੰ ਗੁੱਟਦੇ ਸਾਂ, ਆਪ ਹੀ ਉਹਦੀ ਸਫਾਈ ਕਰਦੇ ਸਾਂ। ਅੱਜ ਜੇ ਕੋਈ ਇੱਟ ਵੀ ਚੁੱਕ ਕੇ ਵਿਦਿਆਰਥੀ ਤੋਂ ਸੁੱਟਦੇ ਤੇ ਸਾਡੇ ਵਰਗੇ ਪੱਤਰਕਾਰ ਫੋਟੋਆਂ ਖਿੱਚ ਕੇ ਲਾ ਦਿੰਦੇ ਆ ਬੱਚਿਆਂ ਤੇ ਹੋ ਰਿਹਾ ਅਤਿਆਚਾਰ, ਭਾਵੇਂ ਉਹੀ ਬੱਚਾ ਮੁੜ ਕੇ ਪੱਠਿਆਂ ਦੀ ਪੰਡ ਦੇ ਥੱਲੇ ਦਿੱਤਾ ਹੋਵੇ, ਘਰੇ ਆ ਕੇ ਉਹਨੂੰ ਭਾਵੇਂ ਪੱਠਿਆਂ ਦੀ ਪੰਡ ਚੁਕਾਈ ਹੋਵੇ, ਤੇ ਜੇ ਸਕੂਲ ਦੇ ਵਿੱਚ ਇੱਟ ਵੀ ਚੁੱਕ ਲਵੇ ਕਹਿੰਦੇ ਬੱਚਿਆਂ ਤੇ ਅਤਿਆਚਾਰ। ਬੱਚਿਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾ ਰਹੇ ਆ ਤੇ ਜਿਹੜੇ ਵਿਚਾਰੇ ਅਧਿਆਪਕ ਆ ਉਹਨਾਂ ਦੇ ਅਧਿਕਾਰ ਬੜੇ ਸੁੰਗੜਦੇ ਜਾ ਰਹੇ ਆ। ਹੁਣ CBSE ਨੇ ਨਵੀਂ ਇੱਕ ਗਾਈਡਲਾਈਨ ਜਾਰੀ ਕੀਤੀ ਹੈ, ਉਹ ਇਹ ਕੀਤੀ ਹੈ ਕਿ ਜੇ ਤੁਹਾਨੂੰ ਅਧਿਆਪਕ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਤੇ ਤੁਸੀਂ ਆਨਲਾਈਨ ਕੰਪਲੇਂਟ ਪਾ ਸਕਦੇ ਹੋ ਅਧਿਆਪਕ ਦੇ ਖਿਲਾਫ। ਮਤਲਬ ਕਿ ਇਹਨਾਂ ਨੇ ਇੱਕ ਫਾਰਮ ਹੈ ਜਿਹੜਾ ਉਹ ਫੀਡਬੈਕ ਦੇ ਤੌਰ ਤੇ ਆਨਲਾਈਨ ਕਰ ਦਿੱਤਾ ਕਿ ਇਸ ਫਾਰਮ ਦੇ ਜ਼ਰੀਏ ਤੁਸੀਂ ਕਿਸੇ ਵੀ ਅਧਿਆਪਕ ਦੀ ਕੰਪਲੇਂਟ ਕਰ ਸਕਦੇ ਹੋ। ਹੁਣ ਪਹਿਲੀ ਗੱਲ ਤੇ ਇਹੋ ਹੀ ਆ ਰਾਜ ਕਰਨਵੀਰ ਸਿੰਘ ਜੀ ਕਿਉਂਕਿ ਬਹੁਤੇ ਵਿਦਿਆਰਥੀ ਹੈ ਜਿਹੜੇ ਉਹਨਾਂ ਨੂੰ ਅਧਿਆਪਕ ਪਸੰਦ ਨਹੀਂ ਆਉਂਦੇ। ਜੀ ਕਿਉਂਕਿ ਅਧਿਆਪਕ ਝਿੜਕਦੇ, ਅਧਿਆਪਕ ਪੜਾਉਂਦੇ ਆ, ਉਹਨਾਂ ਨੂੰ ਡਿਸਪਲਿਨ ਰਹਿਣ ਲਈ ਉਹਨਾਂ ਨੂੰ ਘੂਰਦੇ ਆ, ਉਹਨਾਂ ਨੂੰ ਝਿੜਕਦੇ ਆ, ਉਹ ਚੰਗੇ ਨਹੀਂ ਲੱਗਦੇ। ਬਹੁਤ ਘੱਟ ਵਿਦਿਆਰਥੀ ਹੁੰਦੇ ਆ ਜਿਹਨਾਂ ਨੂੰ ਅਧਿਆਪਕ ਚੰਗੇ ਲੱਗਦੇ ਆ। ਤੇ ਜੇ ਕਿਸੇ ਦੀ ਵਿਦਿਆਰਥੀ ਦੀ ਕੋਈ ਜ਼ਿਆਦਾ ਹੀ ਕਿਸੇ ਨਾਲ ਮੋਹ ਮੁਹੱਬਤ ਹੈ ਉਹਦੇ ਚੱਕ ਸ਼ਿਕਾਇਤ ਕਰ ਦਿਆ ਕਰੋ, ਫਲਾਣਾ ਮਾਸਟਰ ਜੀ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ। ਫਿਰ ਤੁਸੀਂ ਨਿਸਤਾਰਾ ਕਿਵੇਂ ਕਰੋਗੇ ਕਿ ਇਹ ਸ਼ਿਕਾਇਤ ਜਾਇਜ਼ ਆ ਜਾਂ ਨਜਾਇਜ਼ ਆ, ਵਾਜਬ ਆ ਜਾਂ ਗੈਰ ਵਾਜਬ। ਪਰ ਦੂਸਰੀ ਗੱਲ ਇਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜੇ ਤੁਹਾਨੂੰ ਕੋਈ ਗਧਾ ਵੀ ਕਹਿੰਦਾ ਕਲਾਸ ਦੇ ਵਿੱਚ, ਤੁਹਾਨੂੰ ਟੀਚਰ ਗਧਾ ਵੀ ਕਹਿੰਦਾ, ਇਹ ਵੀ ਤੁਹਾਡੇ ਲਈ ਇੱਕ ਹੀਨ ਭਾਵਨਾ ਸਾਬਤ ਹੋ ਸਕਦੀ ਹੈ, ਤੁਹਾਡੇ ਲਈ ਇੱਕ ਮਾਨਸਿਕ ਤਸ਼ੱਦਦ ਸਾਬਤ ਹੋ ਸਕਦਾ, ਤੁਸੀਂ ਇਹਦੀ ਵੀ ਸ਼ਿਕਾਇਤ ਕਰ ਸਕਦੇ। ਹੁਣ ਦੱਸੋ, ਜੇ ਅਧਿਆਪਕ ਕਿਸੇ ਵਿਦਿਆਰਥੀ ਨੂੰ ਨਲਾਇਕ ਗਧਾ ਨਹੀਂ ਕਹਿ ਸਕਦਾ ਤਾਂ ਫਿਰ ਕੀ ਕਹਿਣਾ ਹੈ? ਇਹਦੇ ਨਾਲ ਚੰਗਾ ਤੇ ਫਿਰ 4 ਇੱਟਾਂ ਜੋੜ ਕੇ ਚੱਠਾ ਜਿਹਾ ਬਣਾ ਦਿੱਤਾ ਜਾਵੇ, ਉਹਦੇ ਸਾਹਮਣੇ ਵਿਦਿਆਰਥੀ ਪੜ੍ਹ ਕੇ ਆ ਜਾਣ। ਕਿਉਂਕਿ ਨਾ ਤੇ ਫੇਲ ਕਰ ਸਕਦਾ ਟੀਚਰ, ਨਾ ਤੇ ਫੇਲ ਕਰ ਸਕਦਾ 8ਵੀਂ ਤੱਕ, ਨਾ ਝਿੜਕ ਸਕਦਾ, ਨਾ ਘੂਰ ਸਕਦਾ, ਨਾ ਮਾਰ ਸਕਦਾ। ਤੇ ਟੀਚਰ ਦਾ ਕੰਮ ਕੀ ਹੈ, ਰੋਲ ਕੀ ਹੈ? ਪਰ ਤੁਸੀਂ ਫਿਰ ਵੀ ਇਹੀ ਆਖੀ ਜਾਂਦੇ ਹੋ
कि टीचर ने रिजल्ट देना, टीचर ने रिजल्ट देना, घट्टो घट टीचर नूं अख्तियार तां दिओ ना जिन्हां अख्तियारां दे बलबूते ते वो चंगा रिजल्ट दे सके। सो मेरे ख्याल दे नाल अध्यापकां नूं इन्ना ज़्यादा खुदे लैन लाउणा मेरे ख्याल दे नाल साडी सिक्ख्या प्रणाली ठीक नहीं है। कोई ना कोई हल लभना चाहिए जिहदे च विद्यार्थियों के जिहड़े हक वो भी महफूज रहन ते जिहड़े अध्यापकों के अख्तियार आ थोड़े जिहे वो भी मोकले होण। बिल्कुल बिल्कुल सही गल है। तो मिंटू जी बहुत बहुत तुहाडा धन्नवाद करते हैं, तुसीं साडे नाल जुड़े इन्हां खबरों बारे सानूं विस्तार जानकारियां दित्तियां। अगली बार तक लई तुहाडा बहुत बहुत धन्नवाद, बड़ी मेहरबानी, सत श्री अकाल जी, शुक्रिया। तो श्रोतिओ इत्थे ही साडा अज दा प्रोग्राम खबर ते नज़र समाप्त है। मिलांगे अगली बार, उदों तक लई तुहानूं सारिआं नूं बहुत प्यार सत्कार सह दोनों हाथ जोड़ के निੱਘੀ ਜਿਹੀ सत श्री अकाल। जिंदे वास्ते रहो, हसते खेलते रहो, तो सुनते रहो पंजाबी रेडियो USA।